ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਅੱਜ ਅਸੀਂ ਲਾਹੌਰ ਦੇ ਮਸ਼ਹੂਰ ਇਲਾਕੇ ਸ਼ਾਹਦਰਾ ਪਹੁੰਚੇ ਹਾਂ, ਜਿੱਥੇ ਮੁਗਲ ਬਾਦਸ਼ਾਹ ਜਹਾਂਗੀਰ ਦਾ ਮਕਬਰਾ ਸਥਿਤ ਹੈ। ਅੱਜ ਅਸੀਂ ਕਰਾਂਗੇ ਇਸ ਮਕਬਰੇ ਦੀ ਸੈਰ ਅਤੇ ਫਰੋਲਾਂਗੇ ਇਤਿਹਾਸਿਕ ਪੰਨਿਆਂ ਨੂੰ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਮਕਬਰਾ ਜਹਾਂਗੀਰ ਦੀ। ਮਕਬਰਾ ਜਹਾਂਗੀਰ ਭਾਰਤੀ ਉਪਮਹਾਦੀਪ ਦੀ ਮੁਗਲ ਵਸਤੂ ਕਲਾ ਦਾ ਇੱਕ ਸ਼ਾਹਕਾਰ ਹੈ ਜੋ ਦਰਿਆ ਰਾਵੀ ਦੇ ਕੰਢੇ ਤੇ ਸਥਿਤ ਹੈ। ਇਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਆਖਰੀ ਆਰਾਮਗਾਹ ਅਤੇ ਇਤਿਹਾਸਿਕ ਸੱਭਿਆਚਾਰਕ ਵਿਰਸੇ ਦੀ ਇੱਕ ਖਾਸ ਅਹਿਮੀਅਤ ਰੱਖਦਾ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਮੈਂ ਇਸ ਸਮੇਂ ਮੌਜੂਦ ਹਾਂ ਉਸ ਲਾਂਘੇ ਦੇ ਕੋਲ ਜਿੱਥੋਂ ਲੰਘਣ ਤੋਂ ਬਾਅਦ ਆਪਾਂ ਜਹਾਂਗੀਰ ਦੇ ਮਕਬਰੇ ਦੀ ਤਰਫ ਜਾਵਾਂਗੇ। ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਕਿੰਨੀ ਸੋਹਣੀ ਇਮਾਰਤ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੁਗਲ ਜਿੰਨੀ ਵੀ ਕੰਸਟਰਕਸ਼ਨ ਆਪਾਂ ਦੇਖੀ ਉਹਦੇ ਵਿੱਚ ਲਾਲ ਅਤੇ ਚਿੱਟੇ ਪੱਥਰ ਦੀ ਬਹੁਤ ਵਰਤੋਂ ਕੀਤੀ ਗਈ ਹੈ। ਇਸ ਇਮਾਰਤ ਨੂੰ ਬੇਸਿਕ ਲਾਲ ਪੱਥਰ ਨਾਲ ਬਣਾਇਆ ਗਿਆ ਅਤੇ ਉਹਦੇ ਅੰਦਰ ਚਿੱਟੇ ਪੱਥਰ ਨੂੰ ਜੜਿਆ ਗਿਆ, ਜੋ ਕਿ ਇਹਦੀ ਖੂਬਸੂਰਤੀ ਨੂੰ ਵਧਾਉਂਦੇ ਹਨ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਮਿਹਰਾਬ ਦਾ ਨਕਸ਼ਾ ਬਣਾਇਆ ਗਿਆ, ਨਾਲ ਦੋ ਤਰਫਾਂ ਦੇ ਵਿੱਚ ਮਿਹਰਾਬ ਬਣਾਈ ਗਈ, ਇੱਕ ਸੈਂਟਰ ਦੇ ਵਿੱਚ ਵੱਡਾ ਮਿਹਰਾਬ ਬਣਾਇਆ ਅਤੇ ਮਿਹਰਾਬ ਦੇ ਉੱਤੇ ਤੁਸੀਂ ਹਨੀਕੋਨ ਦੇਖ ਸਕਦੇ ਹੋ, ਜਿਵੇਂ ਸ਼ਹਿਦ ਦੀ ਮੱਖੀਆਂ ਦੇ ਛੱਤੇ ਵਾਂਗ ਦਾ ਇੱਕ ਡਿਜ਼ਾਈਨ ਦੇਖ ਸਕਦੇ ਹੋ। ਇਹ ਡਿਜ਼ਾਈਨ ਇਸ ਕਰਕੇ ਬਣਾਇਆ ਜਾਂਦਾ ਸੀ ਜੇਕਰ ਕੋਈ ਬੰਦਾ ਉੱਥੇ ਬੋਲੇ ਤੇ ਉਹਦੀ ਆਵਾਜ਼ ਇਕੱਠੀ ਹੋ ਕੇ ਚਵੱਖੇ ਫੈਲ ਜੇ। ਇਸ ਇਮਾਰਤ ਨੂੰ ਡਾਕ ਬੰਗਲਾ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੋਰਿਆਂ ਦੇ ਦੌਰ ਦੇ ਵਿੱਚ ਇਹਦੀ ਵਰਤੋਂ ਡਾਕਖਾਨੇ ਦੇ ਤੌਰ ਤੇ ਕੀਤੀ ਜਾਂਦੀ ਸੀ, ਇਸੇ ਕਰਕੇ ਉਹਨਾਂ ਨੇ ਇਹਦਾ ਨਾਂ ਡਾਕ ਬੰਗਲਾ ਰੱਖਿਆ। ਇਹਦੇ ਵਿੱਚ ਯੂਜ਼ ਹੋਣ ਵਾਲਾ ਲਾਲ ਪੱਥਰ ਜੈਪੁਰ ਤੋਂ ਮੰਗਵਾਇਆ ਜਾਂਦਾ ਸੀ ਅਤੇ ਇਹਦੇ ਅੰਦਰ ਜੜਿਆ ਹੋਇਆ ਸਫੇਦ ਸੰਗੇਮਰਮਰ ਉਹ ਮਕਰਾਨ ਤੋਂ ਮੰਗਾਇਆ ਜਾਂਦਾ ਸੀ, ਜੋ ਕਿ ਇਹਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਯੂਜ਼ ਕੀਤਾ ਗਿਆ। ਹਾਂਜੀ ਤੁਸੀਂ ਦੇਖ ਸਕਦੇ ਹੋ ਇਸ ਇਮਾਰਤ ਦਾ ਕਲੋਜ਼ ਵੀ ਦੇਖ ਸਕਦੇ ਹੋ ਕਿ ਕਿਵੇਂ ਲਾਲ ਪੱਥਰ ਦੇ ਅੰਦਰ ਸਫੇਦ ਪੱਥਰ ਨੂੰ ਜੜਿਆ ਗਿਆ ਔਰ ਇਹ ਬੜੀ ਖੂਬਸੂਰਤੀ ਤੇ ਨਫਾਸਤ ਦੇ ਨਾਲ ਜੜਿਆ ਹੋਇਆ ਔਰ ਉਹਦੇ ਵਿੱਚ ਗੁਲਦਾਨ ਅਤੇ ਫੁੱਲ ਬੂਟਿਆਂ ਦੇ ਬੜੇ ਸੋਹਣੇ ਚਿੱਤਰ ਬਣਾਏ ਗਏ ਹਨ। ਇਸ ਤੋਂ ਇਲਾਵਾ ਜਿਹੜੀ ਦੀਵਾਰਾਂ ਦੇ ਨਾਲ ਅੰਗੂਰਾਂ ਦੀ ਵੇਲ ਦੇ ਨਕਸ਼ੇ ਬਣਾਏ ਗਏ ਹਨ। ਕਈ ਲੋਕ ਕਹਿੰਦੇ ਹੈ ਕਿ ਅਗਰ ਤੁਸੀਂ ਆਪਣੇ 20% ਅੱਖਾਂ ਨੂੰ ਬੰਦ ਕਰਕੇ ਦੇਖੋ ਤੇ ਇਹ ਡੀਮਨ ਸਾਈਨ ਵੀ ਨਜ਼ਰ ਆਉਂਦੇ ਹਨ। ਦੇਖਿਆ ਜਾ ਸਕਦਾ ਹੈ ਕਿ ਮੁਗਲ ਚਿੱਤਰ ਕਲਾਵਾਂ ਕਿੰਨੀਆਂ ਖੂਬਸੂਰਤ, ਕਿੰਨੇ ਵਧੀਆ ਕਾਰੀਗਰ ਸੀ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਡਿਜ਼ਾਈਨ ਕੀਤਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮੁਗਲ ਦੌਰ ਆਪਣੇ ਦੌਰ ਦੇ ਵਿੱਚ ਚਿੱਤਰ ਕਲਾਵਾਂ ਦੇ ਵਿੱਚ ਬਹੁਤ ਉੱਤੇ ਸੀਗਾ। ਇਮਾਰਤ ਦੀ ਖੂਬਸੂਰਤੀਆਂ ਦੇ ਨਾਲ ਨਾਲ ਇੱਥੇ ਮੌਜੂਦ ਇੱਕ ਖੂਬਸੂਰਤ ਦਰਵਾਜ਼ਾ, ਜਿਹੜਾ ਕਿ 350 ਸਾਲ ਪੁਰਾਣਾ ਦਰਵਾਜ਼ਾ ਅੱਜ ਵੀ ਉਸੇ ਸ਼ਕਲ ਦੇ ਵਿੱਚ ਮੌਜੂਦ ਹੈ। ਅਕਬਰੀ ਸਰਾਏ ਤੋਂ ਆਉਂਦੇ ਹੋਏ ਡਾਕ ਬੰਗਲੇ ਤੋਂ ਲੰਘਦੇ ਹੋਏ ਅਸੀਂ ਮਕਬਰਾ ਜਹਾਂਗੀਰ ਦੀ ਤਰਫ ਜਾਂਦੇ ਹਾਂ ਔਰ ਇਸ ਡਾਕ ਬੰਗਲੇ ਦੇ ਵਿੱਚ ਕਿੰਨੀ ਖੂਬਸੂਰਤੀ ਦੇ ਨਾਲ ਕੰਮ ਕੀਤਾ ਗਿਆ ਕਿ ਅਕਲ ਦੰਗ ਰਹਿ ਜਾਂਦੀ ਹੈ। ਔਰ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਖੂਬਸੂਰਤ ਨੇਚਰ, ਕੁਦਰਤ ਕਿੰਨਾ ਇਨਸਾਨ ਦੇ ਨਾਲ ਬੋਲਦੀ ਹੈ ਜੇ ਇਨਸਾਨ ਉਹਨੂੰ ਮਹਿਸੂਸ ਕਰੇ ਤਾਂ। ਮੁਗਲ ਦੌਰ ਦੇ ਵਿੱਚ ਬਣੀ ਇਹ ਇਮਾਰਤ ਦੇ ਅੰਦਰੋਂ ਲੰਘਦੇ ਹੋਏ ਹਰ ਕੋਈ ਇੱਥੋਂ ਲੰਘਣ ਵਾਲੀ ਹਵਾ ਦੇ ਖੂਬਸੂਰਤ ਝੋਂਕਿਆਂ ਨੂੰ ਮਹਿਸੂਸ ਕਰ ਸਕਦਾ ਹੈ। ਜਿਵੇਂ ਕਿ ਅਸੀਂ ਬਾਹਰ ਦੇਖਿਆ ਕਿ ਇਮਾਰਤ ਦੇ ਅੰਦਰ ਸਭ ਤੋਂ ਪਹਿਲਾਂ ਸੁਰਖ ਰੰਗ ਦਾ ਪੱਥਰ ਹੈ, ਉਹਦੇ ਵਿੱਚ ਸਫੇਦ ਪੱਥਰ ਨੂੰ ਜੜਿਆ ਗਿਆ। ਜਿਵੇਂ ਹੀ ਅਸੀਂ ਅੰਦਰ ਆਉਂਦੇ ਹਾਂ ਤੇ ਦੇਖਦੇ ਹਾਂ ਕਿ ਇੱਕ ਫਰੈਸਕੋ ਪੇਂਟਿੰਗ ਦਾ ਬਹੁਤ ਖੂਬਸੂਰਤ ਕੰਮ ਦੇਖਣ ਨੂੰ ਦੀਵਾਰਾਂ ਉੱਤੇ ਮਿਲਦਾ ਹੈ, ਜਿਹਦੇ ਵਿੱਚ ਖੂਬਸੂਰਤ ਫੁੱਲ ਬੂਟੇ ਅਤੇ ਗੁਲਦਾਨ ਨਮਾਇਆ ਤੌਰ ਤੇ ਝਲਕ ਦਿਖਾਉਂਦੇ ਹਨ। ਮੁਗਲ ਦੌਰ ਦੇ ਵਿੱਚ ਬਣੀ ਇਹ ਖੂਬਸੂਰਤ ਇਮਾਰਤ ਮੁਗਲਾਂ ਦੇ ਬਾਗਾਂ ਦੇ ਨਾਲ ਲਗਾਓ ਅਤੇ ਰੂਹਾਨੀ ਸਕੂਨ ਦੀ ਝਲਕ ਵੀ ਦਿੰਦੀ ਹੈ। ਕਿਹਾ ਜਾਂਦਾ ਹੈ 1627 ਦੇ ਵਿੱਚ ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਕਸ਼ਮੀਰ ਤੋਂ ਵਾਪਸ ਲੌਟ ਰਹੇ ਤੇ ਰਸਤੇ ਦੇ ਦੌਰਾਨ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਲਾਹੌਰ ਦੇ ਸਭ ਤੋਂ ਖੂਬਸੂਰਤ ਬਾਗ ਦਿਲਕਸ਼ਾ ਬਾਗ ਦੇ ਵਿੱਚ ਦਫਨ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਸ਼ਾਹਜਹਾਂ ਦੀ ਤਰਫੋਂ ਉਹਨਾਂ ਦਾ ਇੱਥੇ ਮਕਬਰਾ ਬਣਾਇਆ ਗਿਆ। ਮਕਬਰਾ ਜਹਾਂਗੀਰ ਨੂੰ ਦੂਜੇ ਮਕਬਰਿਆਂ ਤੋਂ ਕਾਫੀ ਮੁਖਤਲਿਫ ਬਣਾਇਆ ਗਿਆ ਹੈ ਕਿਉਂਕਿ ਇਹਦੇ ਉੱਤੇ ਗੁੰਬਦ ਦਾ ਨਿਰਮਾਣ ਨਹੀਂ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਇਹਦੇ 4 ਮੀਨਾਰ ਇਸ ਤਰ੍ਹਾਂ ਬਣਾਏ ਗਏ ਹਨ ਕਿ 1 ਡਿਗਰੀ ਇਹ ਬਾਹਰਲੇ ਪਾਸੇ ਨੂੰ ਹੋਣ, ਤਾਂ ਜੋ ਕਦੇ ਵੀ ਭੂਚਾਲ ਜਾਂ ਮੌਸਮੀ ਤਬਦੀਲੀ ਕਰਕੇ ਇਹ ਮੀਨਾਰ ਅੰਦਰ ਨੂੰ ਨਾ ਡਿੱਗਣ ਅਤੇ ਕਬਰ ਨੂੰ ਖਰਾਬ ਨਾ ਕਰਨ। ਜਦੋਂ ਵੀ ਕੋਈ ਮੌਸਮੀ ਤਬਦੀਲੀ ਕਰਕੇ ਅਗਰ ਡਿੱਗਦੇ ਨੇ ਤਾਂ ਇਹ ਬਾਹਰਲੇ ਪਾਸੇ ਨੂੰ ਡਿੱਗਣ। ਮੁਗਲ ਦੌਰ ਵਿੱਚ ਜਿੰਨੇ ਵੀ ਬਾਗ ਬਣਾਏ ਜਾਂਦੇ ਸਨ ਉਹ ਚਾਹਰ ਬਾਗ ਦੇ ਅਸੂਲ ਅਨੁਸਾਰ ਬਣਾਏ ਜਾਂਦੇ ਸਨ। ਇਸ ਅਸੂਲ ਦੇ ਮੁਤਾबिक ਚਾਰੇ ਪਾਸੇ ਹਰਿਆਲੀ,
ਫੁੱਲ ਬੂਟੇ ਅਤੇ ਦਰਖਤ ਹੁੰਦੇ ਸਨ ਅਤੇ ਦਰਮਿਆਨ ਦੇ ਵਿੱਚ ਇੱਕ ਪਾਣੀ ਦੀ ਨਹਿਰ ਵਗਦੀ ਸੀ। ਮੈਂ ਇਸ ਸਮੇਂ ਜਿਸ ਥਾਂ ਦੇ ਉੱਤੇ ਖਲੋਤਾ ਹਾਂ, ਮੇਰੇ ਪਿੱਛੇ ਇੱਕ ਬਹੁਤ ਹੀ ਖੂਬਸੂਰਤ ਫੁਹਾਰਾ ਹੈ ਅਤੇ ਇਸੇ ਫੁਹਾਰੇ ਰਾਹੀਂ ਪਾਣੀ ਇਸ ਨਹਿਰ ਦੀ ਸ਼ਕਲ ਦੇ ਵਿੱਚ ਬਾਗ ਦੇ ਦਰਮਿਆਨ ਦੇ ਵਿੱਚ ਚਾਰੇ ਪਾਸੇ ਜਾਂਦਾ ਸੀ। ਹਾਂਜੀ ਦਰਸ਼ਕੋ, ਜਿੰਨੀ ਵੀ ਆਪਾਂ ਪਿੱਛੇ ਕੰਸਟਰਕਸ਼ਨ ਦੇਖੀ ਸਾਰੀ ਰੈੱਡ ਸਟੋਨ ਦੇ ਨਾਲ ਹੋਈ ਸੀ। ਆਪਾਂ ਜਿਵੇਂ ਹੀ ਮਕਬਰਾ ਜਹਾਂਗੀਰ ਦੇ ਕੋਲ ਆਉਂਦੇ ਹਾਂ ਤੇ ਦੇਖਦੇ ਹਾਂ ਇਹਦੇ ਵਿੱਚ ਰੈੱਡ ਸਟੋਨ ਅਤੇ ਵਾਈਟ ਸਟੋਨ ਬਰਾਬਰ ਮਾਤਰਾ 'ਚ ਦੇਖਣ ਨੂੰ ਮਿਲਦੇ ਹਨ। ਇਹਦੀ ਵਜ੍ਹਾ ਇਹ ਹੈ ਕਿਉਂਕਿ ਇਹ ਇਮਾਰਤ ਸ਼ਾਹਜਹਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਬਣਵਾਈ ਸੀ ਔਰ ਜਿਵੇਂ ਕਿ ਆਪਾਂ ਪਹਿਲੇ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਸ਼ਾਹਜਹਾਂ ਵਾਈਟ ਸਟੋਨ ਨੂੰ ਜ਼ਿਆਦਾ ਲਾਈਕ ਕਰਦਾ ਸੀ, ਜਿਸ ਕਰਕੇ ਉਸ ਨੇ ਇਸ ਇਮਾਰਤ ਨੂੰ ਅੱਧਾ ਵਾਈਟ ਸਟੋਨ ਤੇ ਅੱਧਾ ਰੈੱਡ ਸਟੋਨ ਦੇ ਨਾਲ ਬਣਾਇਆ। ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ ਇਸ ਮਕਬਰੇ ਦੇ 4 ਕੇਂਦਰੀ ਦਰਵਾਜ਼ੇ ਹਨ। ਇਸ ਤੋਂ ਇਲਾਵਾ ਹਰ ਪਾਸੇ 10 ਦਰਵਾਜ਼ੇ ਬਣਾਏ ਗਏ ਹਨ, ਜੋ ਕਿ ਟੋਟਲ 40 ਦਰਵਾਜ਼ੇ ਬਣਦੇ ਹਨ। ਇਸ ਤੋਂ ਇਲਾਵਾ 4 ਖੂਬਸੂਰਤ ਮੀਨਾਰਾਂ ਦੇ ਵਿੱਚ ਹਰ ਪੋਰਸ਼ਨ ਦੇ ਉੱਤੇ ਇੱਕ ਦਰਵਾਜ਼ਾ ਛੱਡਿਆ ਗਿਆ ਹੈ, ਜੋ ਕਿ ਇਸ ਬਾਗ ਦੇ ਵਿੱਚ ਮੌਜੂਦ ਇਸ ਮਕਬਰੇ ਦੀ ਖੂਬਸੂਰਤੀ ਵਿੱਚ 4 ਚੰਦ ਲਗਾਉਂਦਾ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਹੁਣ ਜਾਣ ਲੱਗੇ ਹਾਂ ਮਕਬਰੇ ਦੇ ਅੰਦਰ, ਜਿੱਥੇ ਨੂਰੁਦੀਨ ਜਹਾਂਗੀਰ ਦੀ ਕਬਰ ਹੈ। ਸੋ ਇੱਥੋਂ ਦੇ ਕੇਅਰ ਟੇਕਰਾਂ ਵੱਲੋਂ ਸਾਨੂੰ ਕਿਹਾ ਗਿਆ ਕਿ ਆਪਾਂ ਸ਼ੂਜ਼ ਇੱਥੇ ਉਤਾਰ ਕੇ ਜਾਣੇ ਹੈ। ਮੈਂ ਆਉਣ ਵਾਲੇ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਸ਼ੂਜ਼ ਉਤਾਰਨ ਦਾ ਇੱਕ ਤੇ ਮਕਸਦ ਕਿ ਅੰਦਰ ਜਿਹੜਾ ਕੀਮਤੀ ਪੱਥਰ ਵਰਤੋਂ ਕੀਤੀ ਗਈ ਹੈ ਤਾਂ ਇੱਕ ਤੇ ਉਹ ਖਰਾਬ ਨਾ ਹੋਵੇ ਔਰ ਦੂਜਾ ਰਿਸਪੈਕਟ ਵਾਸਤੇ ਵੀ ਲੋਕੀ ਇੱਥੇ ਸ਼ੂਜ਼ ਆਪਣੇ ਉਤਾਰ ਕੇ ਜਾਂਦੇ ਆ। ਸੋ ਆਪਾਂ ਵੀ ਇੱਥੇ ਆਪਣੇ ਸ਼ੂਜ਼ ਉਤਾਰ ਕੇ ਜਾਵਾਂਗੇ। ਸੋ ਅੰਦਰ ਤੁਹਾਨੂੰ ਦਿਖਾਵਾਂਗੇ ਇਸ ਇਮਾਰਤ ਦੀ ਖੂਬਸੂਰਤੀ ਦੇ ਬਾਰੇ। ਹਾਂਜੀ ਸੱਜਣੋ ਤੇ ਮਿੱਤਰੋ, ਜਿਵੇਂ ਹੀ ਆਪਾਂ ਆਪਣੇ ਸ਼ੂਜ਼ ਰਿਮੂਵ ਕਰਨ ਤੋਂ ਬਾਅਦ ਦਰਵਾਜ਼ੇ ਤੋਂ ਅੰਦਰ ਇੰਟਰ ਹੁੰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਾਡੇ ਚਾਰੇ ਪੱਥਰ ਸੰਗੇ ਮਰਮਰ ਦੀਆਂ ਦੀਵਾਰਾਂ ਨਜ਼ਰ ਆਉਂਦੀਆਂ ਹਨ। ਸਾਡੇ ਅਗਰ ਦੇਖੀਏ ਫਰਸ਼ ਦੇ ਉੱਤੇ ਤੇ ਬਹੁਤ ਖੂਬਸੂਰਤ ਸੰਗੇ ਮਰਮਰ, ਜਿਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਪੱਥਰ ਯੂਜ਼ ਕੀਤੇ ਗਏ। ਇਸ ਤੋਂ ਇਲਾਵਾ ਸੱਜੇ ਖੱਬੇ ਅਤੇ ਉਤਲੀ ਛੱਤ ਦੇ ਉੱਤੇ ਵੀ ਸੰਗੇ ਮਰਮਰ ਦੀ ਵਰਤੋਂ ਕੀਤੀ ਗਈ ਹੈ। ਇੱਥੇ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਕੰਮ ਨੂੰ ਕੀਤਾ ਗਿਆ, ਜੋ ਕਿ ਕਾਰਾਗਰੀ ਦੀ ਇੱਕ ਬੇਮਿਸਾਲ ਮਹਾਰਤ ਨੂੰ ਦਰਸਾਉਂਦਾ ਹੈ। ਜੇਕਰ ਆਪਾਂ ਦੇਖੀਏ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕੁਝ 3 ਪੇਂਟਿੰਗਸ ਨੇ ਜਿਹੜੀਆਂ ਕਿ ਬਹੁਤ ਹੀ ਖੂਬਸੂਰਤ ਬਣਾਈਆਂ ਗਈਆਂ। ਜਦੋਂ ਅਸੀਂ ਇੱਥੇ ਆਏ ਹਾਂ ਤੇ ਸਾਡੇ ਇੱਥੋਂ ਦੇ ਜਿਹੜੇ ਕੇਅਰ ਟੇਕਰ ਸੀ ਉਹਨਾਂ ਨੇ ਇਹਦੇ ਬਾਰੇ ਗਾਈਡ ਕੀਤਾ। ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਕਿ ਸਾਹਮਣੇ ਇੱਕ ਬਹੁਤ ਖੂਬਸੂਰਤ ਪੇਂਟਿੰਗ ਦਾ ਚਿੱਤਰ ਘੜਿਆ ਹੋਇਆ ਹੈ। ਇਹ ਉਹ ਡਾਕ ਬੰਗਲਾ ਜਿਹੜਾ ਅਸੀਂ ਪਿੱਛੇ ਲੰਘ ਕੇ ਆਏ ਸੀ, ਉਹਦਾ ਚਿੱਤਰ ਇਸ ਗਮਲੇ ਦੇ ਅੰਦਰ ਘੜਿਆ ਗਿਆ। ਇਸ ਤੋਂ ਇਲਾਵਾ ਅੱਗੇ ਆਈਏ ਤੇ ਅੱਗੇ ਦੇਖਦੇ ਹਾਂ ਕਿ ਇੱਥੇ ਵੀ ਉਸੇ ਹੀ ਤਰ੍ਹਾਂ ਦੇ ਚਿੱਤਰ ਨੂੰ ਘੜਿਆ ਗਿਆ ਕਿ ਜਿਹਦੇ ਵਿੱਚ ਪੰਛੀ ਆਪਣੀ ਪ੍ਰਵਾਜ਼ ਕਰ ਰਹੇ ਹਨ ਤੇ ਇੱਕ ਸਿਮਟਰੀ ਦੇ ਅੰਦਰ ਉੱਡ ਰਹੇ ਹਨ। ਇਸੇ ਹੀ ਤਰ੍ਹਾਂ ਅਗਰ ਅੱਗੇ ਆਈਏ ਤੇ ਇੱਥੇ ਵੀ ਇੱਕ ਬਹੁਤ ਹੀ ਖੂਬਸੂਰਤ ਇੱਕ ਗੁਲਦਾਨ ਦੇਖਣ ਨੂੰ ਮਿਲਦਾ ਹੈ। ਗੁਲਦਾਨ ਦੇ ਅੰਦਰ ਰਾਵੀ ਦਾ ਚਿੱਤਰ ਬਣਾਇਆ ਗਿਆ, ਜਿਹਦੇ ਅੰਦਰ ਕਸ਼ਤੀਆਂ ਚੱਲ ਰਹੀਆਂ ਹਨ ਤੇ ਆਲੇ ਦੁਆਲੇ ਛੋਟੇ ਛੋਟੇ ਘਰ ਬਣਾਏ ਹੋਏ ਹਨ। ਔਰ ਸਾਰਾ ਕੰਮ ਜਿੰਨਾ ਵੀ ਕੀਤਾ ਗਿਆ ਹੈ ਫਰੈਸਕੋ ਪੇਂਟਿੰਗ ਦੇ ਜ਼ਰੀਏ ਅਤੇ ਪੱਥਰਾਂ ਦੀ ਜੜਾਈ ਦੇ ਨਾਲ ਕੀਤਾ ਗਿਆ ਹੈ। ਅੱਗੇ ਜਾਈਏ ਤੇ ਅੱਗੇ ਵੀ ਬਹੁਤ ਖੂਬਸੂਰਤ ਇੱਕ ਜਾਲੀਨੁਮਾ ਸੰਗੇ ਮਰਮਰ ਦਾ ਕੰਮ ਦੇਖਣ ਨੂੰ ਮਿਲਦਾ ਹੈ। ਤੁਸੀਂ ਦੇਖੋਗੇ ਇਹ ਪਿਓਰ ਸੰਗੇ ਮਰਮਰ ਹੈ, ਜੋ ਕਿ ਚਿੱਟਾ ਸੰਗੇ ਮਰਮਰ ਸ਼ਾਹਜਹਾਂ ਦੀ ਸਭ ਤੋਂ ਜ਼ਿਆਦਾ ਜਿਹੜੀ ਪ੍ਰੀਤ ਸੀਗੀ ਉਹ ਚਿੱਟੇ ਸੰਗੇ ਮਰਮਰ ਨਾਲ ਸੀ। ਅਤੇ ਚਿੱਟੇ ਸੰਗੇ ਮਰਮਰ ਦੇ ਅਸਲੀ ਹੋਣ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਅਸੀਂ ਉਹਦੇ ਅੰਦਰ ਲਾਈਟ ਲਾਉਂਦੇ ਹਾਂ ਤਾਂ ਲਾਈਟ ਉਹਦੇ ਅੰਦਰੋਂ ਆਰ ਪਾਰ ਦਿਖਾਈ ਦਿੰਦੀ ਹਨ। ਜਿਵੇਂ ਕਿ ਮੈਂ ਹੁਣ ਇੱਥੇ ਲਾਈਟ ਲਾ ਰਿਹਾ, ਉੱਤੇ ਲਾਈਟ ਲੱਗ ਰਹੀ ਹੈ ਪਰ ਉਹ ਥੱਲੇ ਵੀ ਸਾਨੂੰ ਆਰ ਪਾਰ ਹੁੰਦੀ ਨਜ਼ਰ ਆ ਰਹੀ ਹੈ। ਉਹ ਇਹ ਜਾਲੀਨੁਮਾ ਜਿੰਨਾ ਵੀ ਸਾਰਾ ਸਟਰਕਚਰ ਬਣਾਇਆ ਗਿਆ ਕਿਸੇ ਮਸ਼ੀਨ ਦੇ ਨਾਲ ਨਹੀਂ, ਇਹ ਹੱਥ ਦੇ ਨਾਲ ਸਾਰੇ ਕੰਮ ਨੂੰ ਘੜਿਆ ਗਿਆ। ਅੱਗੇ ਆਈਏ, ਅੱਗੇ ਸਾਨੂੰ ਦੇਖਣ ਨੂੰ ਮਿਲਦਾ ਹੈ ਇੱਕ ਖੂਬਸੂਰਤ ਦਰਵਾਜ਼ਾ। ਇਹ ਅਗਰ ਮੈਂ ਦਰਵਾਜ਼ਾ ਤੁਹਾਨੂੰ ਦਿਖਾ ਸਕਾਂ ਕਲੀਅਰਲੀ ਕਿ ਇਸ ਦਰਵਾਜ਼ੇ ਦੇ ਅੰਦਰ ਇੱਕ ਵੀ ਕਬਜ਼ੇ ਦੀ ਵਰਤੋਂ ਨਹੀਂ ਕੀਤੀ ਗਈ। ਜਿਵੇਂ ਕਿ ਅਸੀਂ ਆਮ ਘਰਾਂ ਦੇ ਵਿੱਚ ਦੇਖਦੇ ਹਾਂ, ਜਦੋਂ ਵੀ ਦਰਵਾਜ਼ਾ ਬਣਾਇਆ ਜਾਂਦਾ ਹੈ ਜਾਂ ਪੁਰਾਤਨ ਲੱਕੜੀ ਦੇ ਦਰਵਾਜ਼ੇ ਦੇਖਦੇ ਹਾਂ, ਉਹਦੇ ਅੰਦਰ ਬਹੁਤ ਸਾਰੇ ਕਬਜ਼ੇ ਲਾਏ ਜਾਂਦੇ ਹਨ, ਕਿੱਲ ਗੱਡੇ ਜਾਂਦੇ ਹਨ। ਬਟ ਇਹਦੇ ਅੰਦਰ ਕੋਈ ਵੀ ਕਿੱਲ ਅਤੇ ਕਬਜ਼ਾ ਯੂਜ਼ ਨਹੀਂ ਕੀਤਾ ਗਿਆ। ਇਹਦੇ ਉੱਤੇ ਇੱਕ ਨੁਕੀਲੀ ਉਹਦੀ ਲੱਕੜੀ ਦੀ ਧਾਰ ਬਣਾਈ ਗਈ, ਇੱਕ ਥੱਲੇ ਬਣਾਈ ਗਈ ਅਤੇ ਉਹਨੂੰ ਪੱਥਰ ਦੇ ਅੰਦਰ ਫਿਕਸ ਕਰਕੇ ਇਹਦੀ ਮੂਵਮੈਂਟ ਨੂੰ ਅੱਗੇ ਦੇਖ ਸਕਦੇ ਹਾਂ ਕਿ ਬੜੇ ਖੂਬਸੂਰਤੀ ਨਾਲ ਇਹਦੀ ਮੂਵਮੈਂਟ ਹੋ ਰਹੀ ਹੈ। ਇਹ ਨਫਾਸਤ ਦੇ ਨਾਲ ਉਹਨਾਂ ਕਾਰੀਗਰਾਂ ਨੇ ਇਹਦਾ ਕੰਮ ਕੀਤਾ। ਅੱਗੇ ਅਸਲ ਜਦੋਂ ਆਉਂਦੇ ਹਾਂ ਤੇ ਦੇਖਦੇ ਹਾਂ ਕਿ ਸੱਜੇ ਅਤੇ ਖੱਬੇ ਬਿਲਕੁਲ ਜਿਹੜਾ ਚਿੱਟਾ ਸੰਗੇ ਮਰਮਰ ਯੂਜ਼ ਹੋਇਆ ਉਹਦੇ ਅੰਦਰ ਘੜਿਆ ਗਿਆ ਕਾਲਾ ਪੱਥਰ, ਜਿਵੇਂ ਕਿ ਬਹੁਤ ਖੂਬਸੂਰਤ ਇੱਕ ਗੁੰਬਦ ਨੁਮਾ ਸ਼ਕਲ ਬਣਾਉਂਦਾ ਹੈ। ਉਹਦੇ ਨਾਲ ਫੁੱਲਾਂ ਦੀ ਇੱਕ ਖੂਬਸੂਰਤ ਪੱਤੀਆਂ ਬਣਾਈਆਂ ਗਈਆਂ। ਔਰ ਇਸ ਇਮਾਰਤ ਨੂੰ ਮੈਂ ਦਰਸ਼ਕੋ ਤੁਹਾਨੂੰ ਦੱਸਦਾ ਚੱਲਾਂ ਕਿ ਜਿੰਨੀਆਂ ਵੀ ਹੁਣ ਤੱਕ ਆਪਾਂ ਇਮਾਰਤਾਂ ਦੇਖੀਆਂ
ਉਹਨਾਂ ਸਾਰੀਆਂ ਇਮਾਰਤਾਂ ਵਿੱਚੋਂ ਜਿਹੜਾ ਖੂਬਸੂਰਤ ਤਰੀਨ ਕੰਮ ਹੋਇਆ ਉਹ ਇਸ ਮਕਬਰੇ ਦਾ ਹੋਇਆ, ਜਿਹਦੇ ਵਿੱਚ ਹਰ ਤਰ੍ਹਾਂ ਦਾ ਪੱਥਰ ਦੇਖਣ ਨੂੰ ਮਿਲਦਾ ਹੈ, ਹਰ ਤਰ੍ਹਾਂ ਦੀ ਖੂਬਸੂਰਤੀ, ਹਰ ਤਰ੍ਹਾਂ ਦਾ ਉਹ ਕੰਮ ਅਤੇ ਫਰੈਸਕੋ ਪੇਂਟਿੰਗ ਦੇ ਆਲਾ ਸ਼ਾਹਕਾਰ ਇੱਥੇ ਦੇਖਣ ਨੂੰ ਮਿਲਦੇ ਹਨ। ਅੱਗੇ ਅਸੀਂ ਜਾਂਦੇ ਹਾਂ ਉਸ ਕਬਰ ਦੀ ਤਰਫ ਜਿਹਦੇ ਉੱਤੇ ਪਰਸ਼ੀਅਨ ਈਰਾਨੀ ਸਟੋਨ ਨੂੰ ਜੜਿਆ ਗਿਆ ਹੈ ਸੰਗਮਰਮਰ ਦੇ ਅੰਦਰ। ਜਿਵੇਂ ਅਸੀਂ ਅੰਦਰ ਐਂਟਰ ਹੁੰਦੇ ਹਾਂ ਤੇ ਸਾਹਮਣੇ ਸਾਨੂੰ ਇੱਕ ਕਬਰ ਨਜ਼ਰ ਆਉਂਦੀ ਹੈ ਜਿਹੜੀ ਕਿ ਨੂਰਉਦੀਨ ਜਹਾਂਗੀਰ ਦੀ ਹੈ। ਅਸਲ ਦੇ ਵਿੱਚ ਇਹ ਐਕਚੁਅਲ ਕਬਰ ਨਹੀਂ, ਐਕਚੁਅਲ ਕਬਰ ਇਹਦੇ ਅੰਦਰ ਬੇਸਮੈਂਟ ਦੇ ਅੰਦਰ ਮੌਜੂਦ ਹੈ, ਉਦੋਂ ਤੱਕ ਜਾਣ ਦਾ ਕੋਈ ਰਸਤਾ ਨਹੀਂ ਹੈਗਾ। ਔਰ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਇਸ ਕਬਰ ਦੇ ਉੱਤੇ ਬਹੁਤ ਹੀ ਖੂਬਸੂਰਤ ਅੱਲਾ ਦੇ ਨਾਮ ਲਿਖੇ ਗਏ ਹਨ, ਜਿਹੜੇ ਸਿਫਾਤੀ ਨਾਮ ਤੁਸੀਂ ਦੇਖ ਸਕਦੇ ਹੋ। ਕਿਹਾ ਜਾਂਦਾ ਹੈ ਕਿ 99 ਅੱਲਾ ਦੇ ਨੇਮਸ ਜਿਹੜੇ ਹੈ, ਰੱਬ ਦੇ ਪ੍ਰਮਾਤਮਾ ਦੇ ਨੇਮ ਇਹਦੇ ਉੱਤੇ ਘੜੇ ਗਏ ਹਨ। ਇਸ ਤੋਂ ਇਲਾਵਾ ਅਗਰ ਇੱਕ ਖੂਬਸੂਰਤ ਚੀਜ਼ ਮੈਂ ਤੁਹਾਨੂੰ ਦਿਖਾਉਣਾ ਚਾਹਾਂ ਕਿ ਆਪਾਂ ਪਹਿਲੇ ਜ਼ਿਕਰ ਕੀਤਾ ਕਿ ਇਸ ਇਮਾਰਤ ਦੇ ਉੱਤੇ ਗੁੰਬਦ ਨਹੀਂ ਹੈਗਾ, ਔਰ ਵਾਕਈ ਹੀ ਅਗਰ ਜਦੋਂ ਅਸੀਂ ਅੰਦਰ ਦਾਖਲ ਹੁੰਦੇ ਹਾਂ ਤਾਂ ਸਾਨੂੰ ਅੰਦਰ ਇੱਕ ਗੁੰਬਦ ਨੁਮਾ ਸ਼ਕਲ ਨਜ਼ਰ ਆਉਂਦੀ ਹੈ ਕਿ ਇੱਦਾਂ ਲੱਗਦਾ ਹੈ ਕਿ ਜਿਵੇਂ ਅੰਦਰ ਗੁੰਬਦ ਹੈ। ਇਹਦੀ ਬਣਤਰ ਇਸ ਤਰ੍ਹਾਂ ਬਣਾਈ ਗਈ ਹੈ ਕਿ ਅੰਦਰਲੇ ਪਾਸੇ ਇੱਕ ਗੁੰਬਦ ਹੈ, ਪਰ ਉੱਤੇ ਜਦੋਂ ਅਸੀਂ ਜਾ ਕੇ ਫਲੋਰ ਤੇ ਦੇਖਦੇ ਹਾਂ ਇਹਦਾ ਕੋਈ ਵੀ ਗੁੰਬਦ ਨਜ਼ਰ ਨਹੀਂ ਆਉਂਦਾ। ਇੱਕ ਹੋਰ ਖੂਬਸੂਰਤ ਚੀਜ਼ ਕਿ ਇਹਦੇ 4 ਦਰਵਾਜ਼ੇ ਹਨ, ਇੱਕ ਜਿੱਥੋਂ ਆਪਾਂ ਲੰਘ ਕੇ ਆਏ ਹਨ, ਇੱਕ ਬਿਲਕੁਲ ਸਾਹਮਣੇ, ਇੱਕ ਇੱਦਾਂ ਸੱਜੇ, ਇੱਕ ਖੱਬੇ। ਉਹਨਾਂ 4 ਦੀਵਾਰਾਂ ਦੇ ਵਿੱਚ ਸੰਗਮਰਮਰ ਦੀਆਂ ਜਾਲੀਆਂ ਵਰਤੀਆਂ ਗਈਆਂ, ਜਾਲੀ ਨੁਮਾ ਸਟਰਕਚਰ ਲਾਇਆ ਗਿਆ ਔਰ ਉਹ ਬਹੁਤ ਹੀ ਖੂਬਸੂਰਤ ਸਟਰਕਚਰ ਹੈ। ਇਸ ਤੋਂ ਇਲਾਵਾ ਇਹਨਾਂ ਦੇ 4 ਮਿਹਰਾਬ ਹਨ, ਇੱਕ ਸੱਜੇ ਖੱਬੇ, ਪਿੱਛੇ ਵੀ ਦੇਖ ਸਕਦੇ ਹੋ, ਔਰ ਇਹ ਬਹੁਤ ਖੂਬਸੂਰਤ ਡਿਜ਼ਾਈਨ ਇੱਕ ਸਿਮਟਰੀ ਦੇ ਨਾਲ ਘੜਿਆ ਗਿਆ। ਅਗਰ ਇੱਕ ਬੰਦਾ ਦੇਖਣਾ ਚਾਹਵੇ ਕਿ ਵੈਸੇ ਤਾਂ 4 ਡਾਇਰੈਕਸ਼ਨਸ ਹੁੰਦੀਆਂ, ਪਰ ਉਹਨਾਂ ਨੇ 4 ਡਾਇਰੈਕਸ਼ਨਸ ਦੇ ਨਾਲ ਹੋਰ 4 ਮਿਹਰਾਬ ਵੀ ਬਣਾਏ ਹੋਏ ਹਨ। ਆਓ ਮੈਂ ਤੁਹਾਨੂੰ ਉਹ ਪਰਸ਼ੀਅਨ ਜਿਹੜੇ ਈਰਾਨੀ ਸਟੋਨ ਜਿਹੜੇ ਕਿ ਉਸ ਕਬਰ ਦੇ ਉੱਤੇ ਘੜੇ ਗਏ ਹਨ ਉਹਨਾਂ ਦੀਆਂ ਕੁਝ ਖੂਬਸੂਰਤ ਝਲਕਾਂ ਦਿਖਾਉਣਾ। ਜਿਵੇਂ ਕਿ ਮੈਂ ਤੁਹਾਨੂੰ ਲਾਈਟ ਦੀ ਵਰਤੋਂ ਕਰਾਂਗਾ, ਤੁਸੀਂ ਦੇਖੋਗੇ ਇਹ ਸਾਡੇ ਕੋਲ ਵਾਈਟ ਸਟੋਨ ਦੇ ਅੰਦਰ ਜਿਹੜੇ ਦੂਸਰੇ ਸਟੋਨ ਦੀ ਵਰਤੋਂ ਕੀਤੀ ਗਈ ਹੈ। ਇਹਦੇ ਅੰਦਰ ਜਿਵੇਂ ਅਸੀਂ ਲਾਈਟ ਨੂੰ ਲਾਉਂਦੇ ਹਾਂ ਤੇ ਹਰ ਇੱਕ ਪੱਥਰ ਆਪਣਾ ਰੰਗ ਬਦਲਦਾ ਹੈ। ਜਿਵੇਂ ਕਿ ਹੁਣ ਸਾਨੂੰ ਇੱਥੇ ਪਰਪਲ ਕਲਰ ਨਜ਼ਰ ਆ ਰਿਹਾ, ਜਿਵੇਂ ਇੱਥੇ ਆਉਂਦੇ ਹਾਂ ਰੈੱਡ ਕਲਰ, ਰੈੱਡ ਦੇ ਅੰਦਰ ਵੀ ਸ਼ੇਡ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਬਹੁਤ ਹੀ ਖੂਬਸੂਰਤ ਪੱਥਰ ਇਸ ਕਬਰ ਦੇ ਵਿੱਚ ਦੇਖਣ ਨੂੰ ਮਿਲਦੇ ਹਨ। ਇਹਨਾਂ ਨੂੰ ਈਰਾਨੀ ਪੱਥਰ ਕਿਹਾ ਜਾਂਦਾ ਹੈ। ਤੁਸੀਂ ਹੁਣ ਤੱਕ ਦੇਖਿਆ ਕਿ ਜਿੰਨੀ ਵੀ ਕੰਸਟਰਕਸ਼ਨ ਹੈ, ਸਭ ਤੋਂ ਮਹਿੰਗੀ ਕੰਸਟਰਕਸ਼ਨ ਇਹ ਜਾਪਦੀ ਹੈ, ਜਿਹੜੀ ਕਿ ਘੱਟੋ ਘੱਟ 10 ਸਾਲ ਦੇ ਸਮੇਂ ਵਿੱਚ ਕੰਪਲੀਟ ਹੋਈ। 1627 ਦੇ ਵਿੱਚ ਨੂਰਉਦੀਨ ਜਹਾਂਗੀਰ ਦੀ ਡੈਥ ਹੁੰਦੀ ਹੈ। ਉਸ ਤੋਂ ਬਾਅਦ 1637 ਤੱਕ ਇਸ ਇਮਾਰਤ ਨੂੰ ਉਸਾਰਿਆ ਜਾਂਦਾ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਅਸੀਂ ਇਮਾਰਤ ਦੇ ਅੰਦਰ ਬਹੁਤ ਹੀ ਖੂਬਸੂਰਤ ਇਤਿਹਾਸਿਕ ਵਿਰਸੇ ਨੂੰ ਦੇਖਿਆ ਕਿ ਕਿਸ ਖੂਬਸੂਰਤੀ ਅਤੇ ਕਲਾਕਾਰੀ ਦੇ ਨਾਲ ਇਸ ਇਮਾਰਤ ਦਾ ਨਿਰਮਾਣ ਕੀਤਾ ਗਿਆ, ਇਹਨੂੰ ਬਣਾਇਆ ਗਿਆ। ਅੱਛਾ ਦਰਸ਼ਕੋ, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਜਿੱਦਾਂ ਕਿ ਅਸੀਂ ਪਹਿਲੇ ਵੀ ਜਦੋਂ ਕਿਸੇ ਆਪਣੀ ਇਤਿਹਾਸਿਕ ਵਿਰਸੇ, ਇਤਿਹਾਸਿਕ ਸਥਾਨ 'ਤੇ ਜਾਂਦੇ ਹਾਂ ਤੇ ਆਪਣੇ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਜਦੋਂ ਵੀ ਤੁਸੀਂ ਕਦੇ ਇਸ ਇਤਿਹਾਸਿਕ ਸਥਾਨ ਦਾ ਵਿਜ਼ਿਟ ਕਰੋ, ਇੱਥੇ ਆਓ, ਖਾਸ ਤੌਰ 'ਤੇ ਧਿਆਨ ਰੱਖਿਆ ਕਰੋ ਕਿ ਇਮਾਰਤਾਂ ਦੀ ਦੇਖਭਾਲ ਦਾ, ਇੱਥੇ ਜਿਹੜਾ ਕੰਮ, ਜਿਹੜੀ ਖੂਬਸੂਰਤੀ ਵਰਤੀ ਗਈ ਹੈ ਉਹਨੂੰ ਉੱਦਾਂ ਹੀ ਬਰਕਰਾਰ ਰੱਖਿਆ ਜਾਏ। ਕਦੇ ਵੀ ਉਹਦੇ ਉੱਤੇ ਆਪਣੀ ਕਾਰਾਗਰੀ ਨਾ ਕੀਤੀ ਜਾਏ, ਕਿਉਂਕਿ ਉਹਦੇ ਨਾਲ ਇਮਾਰਤ ਦਾ ਹੁਸਨ ਖਰਾਬ ਹੁੰਦਾ ਹੈ, ਜਿਹਦੇ ਕਰਕੇ ਸਾਡਾ ਇੱਕ ਹੈਰੀਟੇਜ ਖਰਾਬ ਹੁੰਦਾ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਮਿਸਾਲ ਹੈ ਪਿੱਛੋਂ ਚੱਲਦੀ ਹੋਈ ਸਕਾਫਤ ਕਿੰਨੀ ਅਜ਼ੀਮ ਤੇ ਕਿੰਨੀ ਉੱਚੀ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਇਤਿਹਾਸਿਕ ਸਥਾਨ ਦਾ ਵਿਜ਼ਿਟ ਕਰੋ, ਕੋਸ਼ਿਸ਼ ਕਰੋ ਕਿ ਉੱਥੇ ਕਿਸੇ ਵੀ ਚੀਜ਼ ਨੂੰ ਖਰਾਬ ਨਾ ਕੀਤਾ ਜਾਏ। ਬਹੁਤ ਧੰਨਵਾਦ ਜੀ। ਹਾਂਜੀ ਸੱਜਣੋ ਤੇ ਮਿੱਤਰੋ, ਇਸ ਸਮੇਂ ਮੈਂ ਬਾਗੇ ਦਿਲਕੁਸ਼ਾ ਦੇ ਉਸ ਹਿੱਸੇ ਦੇ ਵਿੱਚ ਮੌਜੂਦ ਹਾਂ ਜਿਹਨੂੰ ਅਕਬਰੀ ਸਰਾਏ ਆਖਿਆ ਜਾਂਦਾ ਹੈ। ਇੱਥੇ ਮੇਰੇ ਨਾਲ ਮੌਜੂਦ ਹਨ ਵਾਲ ਸਿਟੀ ਅਥਾਰਟੀ ਦੀ ਤਰਫੋਂ ਉਮੈਰ ਬਾਈ। ਅਸੀਂ ਜਾਣਦੇ ਹਾਂ ਉਹਨਾਂ ਤੋਂ ਇੱਥੋਂ ਦੇ ਇਤਿਹਾਸਿਕ ਵਿਰਸੇ ਬਾਰੇ। अस्सलाम वालेकुम। वालेकुम सलाम। ਕੀ ਹਾਲ ਹੈ? ਮੈਂ ਵਧੀਆ, ਤੁਸੀਂ ਦੱਸੋ ਠੀਕ ਹੋ? ਅੱਛਾ ਵੀਰ ਜੀ, ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਹੈ ਕਿ ਬੇਸਿਕਲੀ ਜਿਹੜੀ ਇਹਨੂੰ ਅਕਬਰੀ ਸਰਾਏ ਕਿਉਂ ਆਖਿਆ ਜਾਂਦਾ ਹੈ, ਇਹ ਕਦੋਂ ਬਣੀ ਤੇ ਕਿੰਨੇ ਬਣਾਈ ਤੇ ਹੁਣ ਇਹ ਕਿਸ ਚੀਜ਼ ਦੀ ਵਰਤੋਂ ਵਾਸਤੇ ਯੂਜ਼ ਹੋ ਰਹੀ ਹੈ? ਅਕਬਰੀ ਸਰਾਏ ਜਿਹੜਾ ਹੈਗਾ ਨਾ, ਅਕਬਰੀ ਸਰਾਇਆ ਨੂੰ ਇਸ ਵਜ੍ਹਾ ਤੋਂ ਕਿਹਾ ਜਾਂਦਾ ਹੈ ਕਿ ਇਹ ਅਕਬਰ ਬਾਦਸ਼ਾਹ ਦੇ ਦੌਰ 'ਚ ਸ਼ੁਰੂ ਹੋਏ ਤੇ ਇਹਨੂੰ ਸ਼ਾਹਜਹਾਂ ਨੇ ਮੁਕੰਮਲ ਕੀਤਾ। ਦਰਵਾਜ਼ੇ 'ਤੇ ਤੇ ਮੇਨ ਗੇਟ ਤੁਸੀਂ ਵੇਖੇ ਨੇ, ਉਹ ਬਣਾ ਕੇ ਉਹਨੇ ਮੁਕੰਮਲ ਕਰਕੇ ਆਪਣੇ ਦਾਦੇ ਦੇ ਨਾਮ ਤੋਂ ਮਨਸੂਬ ਕੀਤਾ, ਅਕਬਰ ਤੋਂ, ਅਕਬਰੀ ਸਰਾਏ। ਤੇ ਟੋਟਲ ਜਿਹੜੇ ਕਮਰੇ, ਸਰਾਏ ਦਾ ਮਤਲਬ ਬੇਸਿਕਲੀ ਹੈਗਾ ਗੈਸਟ ਰੂਮ, ਤੇ ਇਹ ਕੁੱਲ ਕਮਰੇ ਜਿਹੜੇ ਹੈਗੇ ਨੇ 180 ਕਮਰੇ ਇਹਨਾਂ ਦੀ ਤਾਦਾਦ ਹੈਗੀ ਹੈ। ਤੇ ਮੁਗਲ ਦੌਰ 'ਚ ਇਹਨੂੰ ਗੈਸਟ ਰੂਮ ਦੇ ਤੌਰ 'ਤੇ ਕਹਿੰਦੇ ਇਸਤੇਮਾਲ ਕੀਤਾ ਜਾਂਦਾ ਸੀ। ਤੇ ਉਦੋਂ ਫ੍ਰੀ ਖਾਣਾ, ਰਿਹਾਇਸ਼ ਤੇ ਮੈਡੀਕੇਸ਼ਨ ਵੀ ਕੀਤੀ ਜਾਂਦੀ ਸੀ। ਤੇ ਉਸ ਤੋਂ ਬਾਅਦ ਜਦੋਂ ਮੁਗਲਾਂ ਤੋਂ ਬਾਅਦ ਆਏ ਸਿੱਖ, ਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਇਹਨੂੰ ਕਰ ਦਿੱਤਾ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਤੇ ਸਿੱਖਾਂ ਤੋਂ ਬਾਅਦ ਜਦੋਂ ਬ੍ਰਿਟਿਸ਼ ਦੌਰ ਆਇਆ ਤੇ ਉਦੋਂ ਬਹੁਤ ਸਾਰੀ ਤਬਦੀਲੀਆਂ ਹੋਈਆਂ।
ਬ੍ਰਿਟਿਸ਼ ਦੌਰ ਤੋਂ ਪਹਿਲੇ ਇਹਦਾ ਕੁੱਲ ਰਕਬਾ ਹੀ 130 ਏਕੜ। ਨੂਰ ਜਹਾਂ ਦਾ ਮਕਬਰਾ ਤੇ ਇਹ ਮਕਬਰਾ ਇੱਕ ਜਾਏਗਾ ਸੀ, ਇੱਕ ਹੈਗਾ ਸੀ। ਤੇ ਉਹਨਾਂ ਨੇ ਇਸ ਦੇ ਦੌਰਾਨ ਤੁਸੀਂ ਇੱਕ ਰੇਲਵੇ ਟਰੈਕ ਵੇਖਿਆ ਹੋਵੇਗਾ ਜਿਸ ਤੋਂ ਤੁਸੀਂ ਲੰਘ ਕੇ ਆਏ ਹੋ। ਉਹਨਾਂ ਨੇ ਨੂਰ ਜਹਾਂ ਦੇ ਇਸ ਮਕਬਰੇ ਦੇ ਦਰਮਿਆਨ ਰੇਲਵੇ ਟਰੈਕ ਬਣਾ ਕੇ ਦੋ ਜਿਹੜੇ ਆਸ਼ਿਕ ਹੈਗੇ ਨੇ ਨੂਰ ਜਹਾਂ ਤੇ ਜਹਾਂਗੀਰ, ਉਹਨਾਂ ਨੂੰ ਅਲੱਗ-ਅਲੱਗ ਕਰਤਾ ਤੇ ਉਸ ਤੋਂ ਰਕਬਾ ਜਿਹੜਾ ਮੌਜੂਦਾ ਰਹਿ ਗਿਆ 110 ਤੋਂ 115 ਏਕੜ। ਤੇ ਜਿਹੜੇ ਸਰਾਏ ਦੇ ਕਮਰੇ ਨੇ ਉਹਨਾਂ ਨੇ ਇਹਨੂੰ ਬਣਾਤਾ ਸਟੋਰੇਜ ਰੂਮ ਕਿਹੜਾ ਕੋਇਲੇ ਦਾ, ਕਿਉਂਕਿ ਈਸਟ ਇੰਡੀਆ ਕੰਪਨੀ ਸੀ, ਪੀਕ ਦੇ ਗਈ ਸੀ। ਤੇ ਜਿਹੜਾ ਅੱਗੇ ਜਾਵਾਂਗੇ ਅਸੀਂ ਡਾਕ ਬੰਗਲਾ ਵੇਖਾਂਗੇ। ਡਾਕ ਬੰਗਲੇ ਨੂੰ ਉਹਨਾਂ ਨੇ ਡਾਕ ਬੰਗਲੇ ਨੂੰ ਬੇਸਿਕਲੀ ਇਸ ਵਜ੍ਹਾ ਕਿਹਾ ਜਾਂਦਾ ਹੈ ਕਿ ਪੋਸਟ ਆਫਿਸ ਦੇ ਤੌਰ ਤੇ ਯੂਜ਼ ਕੀਤਾ ਗਿਆ। ਤੇ ਉਸ ਟਾਈਮ ਜਿਹੜੇ ਕੋਇਲੇ ਦੇ ਗੋਦਾਮ ਕਿਉਂ ਬਣਾਏ ਗਏ, ਕਿਉਂਕਿ ਉਸ ਟਾਈਮ ਟ੍ਰੇਨ ਜਿਹੜੀ ਚੱਲਦੀ ਸੀ ਉਹ ਸਟੀਮ ਇੰਜਨ ਤੇ ਚੱਲਦੀ ਸੀ। ਇੱਕ ਗੱਲ ਵੀ ਜੀ ਦੱਸਿਓ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਮਕਬਰਾ ਜਹਾਂਗੀਰ ਹੈ ਇਹ ਅਕਬਰ ਦੇ ਬੇਟੇ ਸਨ, ਤੇ ਜਿਹੜਾ ਇਹ ਸਰਾਏ ਸੀਗਾ ਇਹ ਪਹਿਲੇ ਅਕਬਰ ਨੇ ਤਮੀਰ ਕਰਵਾਇਆ, ਉਸ ਤੋਂ ਬਾਅਦ ਉਹਨਾਂ ਦਾ ਮਕਬਰਾ ਇੱਥੇ ਬਣਾਇਆ ਗਿਆ। ਜੀ ਬੇਸਿਕਲੀ ਅਕਬਰ ਦੇ ਜਹਾਂਗੀਰ ਤਾਂ 1605 ਚ ਹਾਂਜੀ, ਤੇ ਅਕਬਰ ਜਿਹੜਾ ਉਸ ਤੋਂ ਪਹਿਲੇ ਇਹਨਾਂ ਦੀ ਬੁਨਿਆਦ ਰੱਖ ਚੁੱਕਿਆ ਸੀ। ਠੀਕ ਹੈ। ਤੇ ਇਹ ਇੱਕ ਬਾਗ ਹੈਗਾ ਸੀ ਜੀ। ਅੱਛਾ, ਇੱਕ ਗੱਲ ਹੋਰ, ਅਕਸਰ ਹੁੰਦਾ ਨਾ ਕਿ ਬਾਦਸ਼ਾਹ ਆਪਣੀ ਵਸੀਅਤ ਵੀ ਕਰਦੇ ਨੇ ਕਿ ਮੈਨੂੰ ਫਲਾਣੀ ਥਾਂ ਦੇ ਉੱਤੇ ਜਦੋਂ ਮੇਰੀ ਡੈਥ ਹੋ ਜੇ ਤੇ ਮੈਨੂੰ ਫਲਾਣੀ ਥਾਂ ਤੇ ਦਫਨ ਕੀਤਾ ਜਾਏ। ਤੇ ਕੀ ਉਹਨਾਂ ਦੀ ਵਸੀਅਤ ਦੇ ਵਿੱਚ ਸ਼ਾਮਲ ਸੀ ਕਿ ਜਿੱਥੇ ਉਹਨਾਂ ਦੇ ਬਾਪੂ ਜੀ ਜਿਵੇਂ ਤੁਸੀਂ ਦੱਸਿਆ ਕਿ ਅਕਬਰ ਨੇ ਸਰਾਏ ਬਣਾਈ ਕਿ ਮੈਨੂੰ ਇਸ ਥਾਂ ਦੇ ਉੱਤੇ ਦਫਨ ਕੀਤਾ ਜਾਏ? ਬੇਸਿਕਲੀ ਵਸੀਅਤ ਤੇ ਹੈਗੀ ਸੀ, ਪਰ ਉਹਨਾਂ ਦੀ ਵਜ੍ਹਾ ਬਾਪੂ ਨਹੀਂ ਹੈਗੇ ਸੀ। ਅੱਛਾ ਜੀ। ਉਹਦੀ ਵਜ੍ਹਾ ਹੈਗੀ ਸੀ ਉਹਨਾਂ ਦੀ ਬੀਵੀ। ਅੱਛਾ। ਜਦੋਂ ਨੂਰ ਜਹਾਂ ਦੇ ਨਾਲ ਸ਼ਾਦੀ ਹੋਈ, ਇੱਕ ਗੱਲ ਹੈਗੀ ਕਿ ਜਹਾਂਗੀਰ ਜਿਹੜੇ ਹੈਗੇ ਨਾ, ਜਿਨ੍ਹਾਂ ਨੂੰ ਅਸੀਂ ਕਹਿੰਦੇ ਨੂਰੁੱਦੀਨ ਮੁਹੰਮਦ ਸਲੀਮ, ਇਹ ਵਾਹਿਦ ਬਾਦਸ਼ਾਹ ਮੁਗਲ ਬਾਦਸ਼ਾਹ ਜਿਨ੍ਹਾਂ ਦੀ ਕਬਰ ਪਾਕਿਸਤਾਨ 'ਚ ਮੌਜੂਦ ਹੈਗੀ ਹੈ। ਤੇ ਉਸ ਦੀ ਵਜ੍ਹਾ ਹੈਗੀ ਕਿ ਇੱਕ ਤਾਂ ਉਹਨਾਂ ਨੇ ਵਸੀਅਤ ਕੀਤੀ ਕਿ ਨੂਰ ਜਹਾਂ ਦੇ ਨਾਲ ਜਦੋਂ ਸ਼ਾਦੀ ਹੋਈ, ਉਹਨਾਂ ਦੀ 20ਵੀਂ ਤੇ ਆਖਰੀ ਬੀਵੀ ਹੈਗੇ ਸੀ। ਤੇ ਉਹਨਾਂ ਨੇ ਇੱਥੇ ਬਹੁਤ ਜਿਹਾ ਟਾਈਮ ਸਪੈਂਡ ਕੀਤਾ, ਜਿਸ ਵਜ੍ਹਾ ਤੇ ਉਹ ਇੱਥੇ ਹੀ ਦਫਨ ਹੋਣਾ ਚਾਹੁੰਦੇ ਸੀ। ਤੇ ਇੱਕ ਦੂਸਰੀ ਵਜ੍ਹਾ ਅਸੀਂ ਲੌਜੀਕਲੀ ਵੀ ਵੇਖਣਾ ਹੈ। ਲੌਜੀਕਲੀ ਇਹ ਹੈਗਾ ਕਿ ਜਹਾਂਗੀਰ ਦਾ ਇੰਤਕਾਲ ਹੋਇਆ ਕਸ਼ਮੀਰ ਦੇ ਮੁਕਾਮ ਤੇ, ਕਸ਼ਮੀਰ ਤੋਂ ਵਾਪਸੀ ਰਾਜੌਰ ਦੇ ਮੁਕਾਮ ਤੇ ਉਸ ਟਾਈਮ ਕੋਈ ਪ੍ਰੀਜ਼ਰਵੇਸ਼ਨ ਕੈਮੀਕਲ ਨਹੀਂ ਹੈਗੇ ਸੀ ਕਿ ਬੋਡੀ ਨੂੰ ਪ੍ਰੀਜ਼ਰਵ ਕੀਤਾ ਜਾਏ। ਤੇ ਉਹਨਾਂ ਨੇ ਜਿਹੜਾ ਮੇਨ ਸ਼ੋਰਟ ਡਿਸਟੈਂਸ ਇਹ ਪੈਂਦਾ ਸੀ ਮਕਬਰਾ ਜਹਾਂਗੀਰ, ਤੇ ਐਸੇ ਉਹਨਾਂ ਨੂੰ ਦਫਨ ਕਰਨ ਦੀ ਤਜਵੀਜ਼ ਕੀਤੀ ਗਈ। ਅਸੀਂ ਲੌਜੀਕਲੀ ਵੀ ਵੇਖਿਆ ਜਾਏ, ਅਗਰ ਦਿੱਲੀ ਜਾਂਦੇ ਤਾਂ ਉਹ ਬੋਡੀ ਨੇ ਹੋਰ ਜ਼ਿਆਦਾ ਡੀਕੰਪੋਜ਼ ਹੋ ਜਾਣਾ ਸੀ। ਜੀ, ਬਹੁਤ ਵਧੀਆ। ਅੱਛਾ, ਤੇ ਇਹ ਜਿਹੜਾ ਅਕਬਰੀ ਸਰਾਏ ਤੁਸੀਂ ਜਿੱਥੇ ਦੱਸਿਆ ਕਿ ਮਹਿਮਾਨਾਂ ਨੂੰ ਵੀ ਠਹਿਰਾਇਆ ਜਾਂਦਾ, ਇਹਦਾ ਕੁੱਲ ਏਰੀਆ ਕਿੰਨਾ ਹੈਗਾ ਜੀ? ਅੱਛਾ, ਅਕਬਰੀ ਸਰਾਏ ਦਾ ਜਿਹੜਾ ਕੁੱਲ ਰਕਬਾ ਹੈਗਾ ਨਾ, ਇਹ ਤਕਰੀਬਨ ਹੈਗਾ 9.5 ਏਕੜ। ਅੱਛਾ, 9.5 ਏਕੜ। ਅੱਛਾ, ਇੱਕ ਹੋਰ ਗੱਲ, ਅਸੀਂ ਦੇਖਦੇ ਹਾਂ ਕਿ ਇਦਾਂ ਦੇ ਸਰਾਏ ਜਿਵੇਂ ਕਿ ਸ਼ਾਹੀ ਕਿਲੇ ਨੂੰ ਦੇਖੀਏ, ਸ਼ਾਹੀ ਕਿਲੇ ਦੇ ਅੰਦਰ ਵੀ ਮੌਜੂਦ ਆ, ਉੱਥੇ ਵੀ ਦੇਖਣ ਨੂੰ ਮਿਲਦੇ ਨੇ। ਹੋਰ ਜਿਵੇਂ ਕਿ ਸ਼ਾਹੀ ਹਮਾਮ ਵਾਲੀਆਂ ਜਗ੍ਹਾਵਾਂ ਵੀ ਦੇਖਣ ਨੂੰ ਮਿਲਦੀਆਂ। ਤੇ ਜਿਹੜੇ ਇਹ ਸਰਾਏ ਸੀਗੇ ਇਹ ਕੋਈ ਖਾਸ ਮਹਿਮਾਨਾਂ ਵਾਸਤੇ ਸਨ, ਜਾਂ ਜਿਵੇਂ ਕਿ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਟੋਕੋਲ ਦੇਣਾ ਹੋਏ ਉਹਨਾਂ ਨੂੰ ਉੱਥੇ ਠਹਿਰਾਇਆ ਜਾਂਦਾ ਸੀ, ਜਾਂ ਦੂਜਿਆਂ ਨੂੰ ਇੱਥੇ? ਨਹੀਂ, ਬੇਸਿਕਲੀ ਸਰਾਏ ਜਿਹੜੇ ਹੈਗੇ ਨੇ ਨਾ, ਸਰਾਏ ਬਣਾਏ ਜਾਂਦੇ ਸੀ ਵੈਂਡਰਸ ਵਾਸਤੇ, ਜਿਹੜੇ ਟ੍ਰੇਡਰਸ ਤਾਜਰ ਗੁਜ਼ਰਦੇ ਸੀ ਇੱਥੇ, ਉਹਨਾਂ ਵਾਸਤੇ ਬਣਾਏ ਜਾਂਦੇ ਸੀ। ਕਿਉਂਕਿ ਇਹ ਤੁਸੀਂ ਇਹ ਵੇਖੋ ਕਿ ਇਸ ਟਾਈਮ ਇਹ ਬੇਸਲੈਸ ਹੈਗੇ ਨੇ, ਕੋਈ ਕਲਰਸ ਵਗੈਰਾ ਨਹੀਂ। ਹੁਣ ਇਹਨਾਂ ਓਰੀਜਨਲ ਰਿਸਟੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਠੀਕ ਹੈ। ਤੇ ਉਸ ਟਾਈਮ ਪਤਾ ਨਹੀਂ ਕਲਰਡ ਹੈਗਾ ਸੀ ਨਹੀਂ, ਹੁਣ ਰਿਸਟੋਰ ਕਰ ਰਹੇ ਨੇ, ਉਹਨੂੰ ਪਿਗਮੈਂਟ ਵਗੈਰਾ ਲਾ ਰਹੇ ਨੇ। ਤੇ ਇਹ ਡੋਰਲੈਸ ਹੈਗੇ, ਅਗਰ ਸਪੈਸ਼ਲ ਗੈਸਟ ਹੁੰਦੇ ਤਾਂ ਉਹਨਾਂ ਦੇ ਡੋਰ ਲਾਏ ਜਾਂਦੇ। ਸਰਾਏ ਜਿਹੜੇ ਵੀ ਹੈਗੇ ਸੀ ਡੋਰਲੈਸ ਬਣਾਏ ਜਾਂਦੇ। ਅਗਰ ਤੁਸੀਂ ਜਹਾਂਗੀਰ ਦੀ ਕਬਰ ਦੇ ਦੌਰਾਨ ਸਰਾਊਂਡਿੰਗ ਵੇਖੋ, ਜਿਹੜੇ 40 ਕਮਰੇ ਹੈਗੇ ਨੇ, ਉਹਨਾਂ ਨੂੰ ਦਰਵਾਜ਼ੇ ਵੀ ਉਸ ਟਾਈਮ ਲੱਗੇ ਗਏ ਸੀ। ਅੱਛਾ ਉਮਰ ਭਾਈ, ਆਪਾਂ ਦੇਖਦੇ ਹਾਂ ਕਿ ਜਿੰਨੀ ਵੀ ਮੁਗਲ ਕੰਸਟਰਕਸ਼ਨ ਹੋਈ ਹੈ ਉਹਦੇ ਵਿੱਚ ਇੱਕ ਤਾਂ ਛੋਟੀ ਇੱਟ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤੋਂ ਇਲਾਵਾ ਜਿਹੜਾ ਕਿ ਚੂਨਾ ਤੇ ਗਾਰਾ ਡਿਫਰੈਂਟ ਤਰ੍ਹਾਂ ਦਾ ਮਿਕਸਚਰ ਯੂਜ਼ ਕੀਤਾ ਜਾਂਦਾ ਹੈ। ਬੇਸਿਕਲੀ ਜਿਹੜਾ ਅਸੀਂ ਦੇਖਦੇ ਹਾਂ ਸੀਮੈਂਟ ਯੂਜ਼ ਨਹੀਂ ਸੀ ਹੁੰਦਾ। ਤੇ ਜਿਹੜੀ ਇਹ ਇਮਾਰਤ ਹੈ ਇਹਦਾ ਵੀ ਇੱਕ ਸੇਮ ਕੰਸਟਰਕਸ਼ਨ ਉਸੇ ਢੰਗ ਨਾਲ ਹੋਈ ਹੈ? ਜੀ ਬਿਲਕੁਲ ਇਸ ਤਰ੍ਹਾਂ। ਤੁਹਾਨੂੰ ਮੈਂ ਵਿਖਾਉਣਾ ਵੀ ਆ, ਕੋਸ਼ਿਸ਼ ਕਰਾਂਗੇ ਅਸੀਂ ਕੈਮਰੇ ਵਿੱਚ ਵਿਖਾ ਸਕੀਏ। ਜੀ ਅੱਛਾ, ਇਹਨੂੰ ਜਿਹੜਾ ਰੀਸਟੋਰ ਕੀਤਾ ਜਾ ਰਿਹਾ, ਇਹ ਹੋਣ ਵਾਲੀ ਹੈ? ਜੀ ਇਹ ਰਿਸਟੋਰ ਹੈ, ਓਰੀਜਨਲ ਹੈਗਾ। ਇਹਦੇ ਵਿੱਚ ਜਿਹੜੀ ਹੈਗੀ ਇਸਤੇਮਾਲ ਵਾਲ ਸ਼ੀਟ ਜਿਹੜੀ ਕਰ ਰਹੀ ਹੈ, ਕਸਤੂਰੀ ਮਿੱਟੀ ਕਰ ਰਹੀ ਹੈ, ਬੱਜਰ ਇਸਤੇਮਾਲ ਹੋ ਰਿਹਾ ਹੈ, ਜਿਹੜਾ ਦਰਿਆ 'ਚੋਂ ਬੱਜਰ ਨਿਕਲਦਾ, ਚੂਨਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤੇ ਠੇਕੇਦਾਰ ਕੋ ਪੁੱਛਿਆ, ਉਹ ਕਹਿੰਦੇ ਚਾਵਲਾਂ ਦਾ ਪਾਣੀ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਤੇ ਬਾਕੀ ਜਿਹੜਾ ਤੁਹਾਨੂੰ ਮੈਂ ਵਿਖਾਵਾਂ ਇਹਨਾਂ ਦੀ ਪਰਤੂ ਜਿਹੜੀਆਂ ਹੈਗੀਆਂ, ਤੇ ਪਰਤੂ ਦੇ ਵਿੱਚ ਤੁਸੀਂ ਦੱਸਿਆ, ਤੁਹਾਨੂੰ ਵੀ ਇਲਮ ਹੈਗਾ ਕਿ ਚਾਵਲਾਂ ਦਾ ਪਾਣੀ, ਗੁੜ ਦਾ ਪਾਣੀ, ਮਾਸ਼ ਦੀ ਦਾਲ, ਅੰਡੇ ਦੇ ਛਿਲਕੇ, ਅਖਰੋਟ ਦੇ ਛਿਲਕੇ, ਹੱਡੀਆਂ ਦਾ ਪਸੀਦਾ ਵਗੈਰਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਇੱਕ ਸਪੈਸ਼ਲ ਕੰਪੋਨੈਂਟ ਹੈਗਾ ਸੀ। ਤੇ ਇਹਦੀ ਜਿਹੜੀ ਮਿਆਦ ਹੈਗੀ ਉਹ 1000 ਸਾਲ ਹੈ। ਤੇ ਜਿਸ ਵਜ੍ਹਾ ਤੋਂ ਸਾਨੂੰ 450 ਸਾਲ ਗੁਜ਼ਰਨ ਬਾਵਜੂਦ ਵੀ ਸਾਨੂੰ ਇਹ ਖਲੋਤਾ ਨਜ਼ਰ ਆਉਂਦਾ ਹੈ। ਬਿਲਕੁਲ ਬਿਲਕੁਲ, ਬਹੁਤ ਮਜ਼ਬੂਤ ਢੰਗ ਨਾਲ ਬਣਾਇਆ ਹੈ।
ਔਰ ਇਹ ਵੇਖੋ ਨਾ ਉਹੀ ਪੁਰਾਣੀਆਂ ਇੱਟਾਂ। ਜੀ। ਅੱਛਾ ਇੱਕ ਗੱਲ ਹੋਰ ਹੈ ਇੱਥੇ ਜਿਹੜਾ ਉਹ ਆਵਾਜ਼ ਸੁਣਨ ਦਾ ਸਿਸਟਮ ਜਿਹੜਾ ਅਸੀਂ ਦੇਖਦੇ ਹਾਂ ਕਿ ਮੁਗਲ ਜਿੰਨੇ ਵੀ ਕੰਸਟਰਕਸ਼ਨ ਹੈ ਕਿ ਇੱਕ ਥਾਂ ਦੀ ਆਵਾਜ਼ ਦੂਜੀ ਥਾਂ ਤੇ ਸੁਣਾਈ ਦਿੰਦੀ ਸੀ, ਇੱਥੇ ਮੈਂ ਦੇਖਦਾ ਕਿ ਇੱਥੇ ਆਵਾਜ਼ ਜ਼ਿਆਦਾ ਲਾਊਡ ਹੋ ਰਹੀ ਹੈ। ਕੀ ਇਸ ਕਮਰੇ ਨੂੰ ਇਦਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਦੂਰ ਬਾਦਸ਼ਾਹ ਬੈਠਾ ਹੈ ਇਸ ਕਮਰੇ ਦੀ ਆਵਾਜ਼ ਵੀ ਸੁਣ ਸਕਦਾ? ਬਾਦਸ਼ਾਹ ਦਾ ਤਾਂ ਨਹੀਂ ਪਤਾ, ਬਾਹਰ ਸਿਪਾਹੀ ਖਲੋਤੇ ਜਾਂਦੇ ਸੀ, ਉਹ ਆਵਾਜ਼ ਇੱਕੋ ਇਸ ਵਜ੍ਹਾ ਤੋਂ ਹੁੰਦੀ ਸੀ ਕਿ ਉਹ ਸੁਣਦੇ ਸੀ ਅਗਰ ਕੋਈ ਬਾਦਸ਼ਾਹ ਦੇ ਖਿਲਾਫ ਤੇ ਕੋਈ ਪਲੈਨਿੰਗ ਨਹੀਂ ਕੀਤੀ ਜਾ ਰਹੀ, ਸਾਜ਼ਿਸ਼ਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ। ਤੇ ਜਿੰਨੇ ਵੀ ਜਿਹੜੇ ਪੈਟਰਨ ਹੈਗੇ ਨੇ ਇਹ ਡੋਮ ਫਾਰਮ 'ਚ ਬਣਾਏ ਜਾਂਦੇ ਸੀ, ਠੀਕ ਹੈ, ਆਰਚ ਫਾਰਮ 'ਚ, ਜਿਸ ਤਰ੍ਹਾਂ ਉਹ ਇੱਕੋ ਆਵਾਜ਼ ਨੂੰ ਇੱਕੋ ਕਰਦੇ ਸੀ। ਜੀ ਠੀਕ ਹੈ। ਅੱਛਾ ਮਹਿਰ ਭਾਈ ਇੱਕ ਹੋਰ ਚੀਜ਼ ਦੇਖ ਰਿਹਾ ਕਿ ਇਹ ਦਰਖਤ ਬੋਰਡ ਦਾ ਬੜਾ ਪੁਰਾਣਾ ਲੱਗ ਰਿਹਾ ਹੈ, ਮਤਲਬ ਲੱਗਦਾ ਕਿ ਕਾਫੀ ਇਹ ਵੀ ਉਸੇ ਵਕਤ ਹੈ। ਜੀ ਇਹ ਜਿਹੜਾ ਦਰਖਤ ਹੈਗਾ ਨਾ ਇਹ ਸਿੱਖ ਦੌਰ ਦਾ ਹੈਗਾ। ਅੱਛਾ ਇਹ ਤਕਰੀਬਨ 350 ਸਾਲ ਪੁਰਾਣਾ ਦਰਖਤ ਹੈਗਾ। ਹੁਣ ਸਵਾਲ ਆ ਜਾਂਦਾ ਹੈ ਕਿ ਅਸੀਂ ਕੈਟੇਗਰਾਈਜ਼ ਕਿਸ ਤਰ੍ਹਾਂ ਕਰਨੇ ਹੈ ਕਿ 350 ਸਾਲ ਪੁਰਾਣਾ ਹੈ। ਜੀ ਇਹ ਦਰਖਤ ਦੀ ਜਿਹੜੀ ਹੈ ਕਿ ਨਾ ਬੋਰਡ ਦੀ ਲੇਅਰ ਜਿਹੜੀ ਇੱਕ ਬਣਦੀ ਜਾਂਦੀ ਨਾ ਤੈਵਾਂ ਬਣਦੀਆਂ, ਤੇ ਜਿਹੜੀ ਇੱਕ ਤੈ ਹੈਗੀ ਨਾ ਉਹ ਤਕਰੀਬਨ 50 ਸਾਲ ਚ ਬਣਦੀ ਹੈ। ਅੱਛਾ ਤੇ ਅਗਰ ਤੁਸੀਂ ਇਹਦੀ ਕੋਈ ਸ਼ਾਖ ਕੱਟ ਕੇ ਵੇਖੋਗੇ ਤੁਹਾਨੂੰ ਇਹਦੀ 7 ਤੈਵਾਂ ਨਜ਼ਰ ਆਣਗੀਆਂ। ਹੋ ਸਕਦਾ 8ਵੀਂ ਤੈ ਵੀ ਸ਼ੁਰੂ ਹੋ ਗਈ ਹੋਵੇ। ਇਸ ਤਰ੍ਹਾਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਸਿੱਖ ਦੌਰ ਦੀ ਬਣੀ ਹੋਈ 350 ਸਾਲ ਪੁਰਾਣੀ, ਕਿਉਂਕਿ ਬਾਕੀ ਤੁਸੀਂ ਦਰਖਤ ਅਗਰ ਵੇਖੋਗੇ ਕਿ ਉਹ ਦੂਸਰੀ ਸਿਮੈਟਰੀ 'ਚ ਹੈ, ਇਹ ਸਿਮੈਟਰੀ ਤੋਂ ਹਟ ਕੇ ਹੈ, ਉਹ ਬਾਅਦ ਚੋਂ ਲਾਏ ਗਏ ਨੇ। ਠੀਕ ਹੈ, ਇਹ ਪਹਿਲੇ ਦਾ ਲੱਗਾ। ਹਾਂਜੀ ਮੁਗਲ ਕੰਸਟਰਕਸ਼ਨ ਦੇ ਵਿੱਚ ਜਿਹੜੀ ਸਿਮੈਟਰੀ ਵਾਲੀ ਗੱਲ ਤੁਸੀਂ ਕੀਤੀ ਹੈ, ਅਸੀਂ ਹੁਣ ਤੱਕ ਜਿੰਨੀਆਂ ਵੀ ਇਮਾਰਤਾਂ ਦਾ ਵਿਜ਼ਿਟ ਕੀਤਾ ਉਹਦੇ ਵਿੱਚ ਸਿਮੈਟਰੀ ਨੂੰ ਬੜਾ ਖਾਸ ਧਿਆਨ ਰੱਖਿਆ ਗਿਆ। ਅੱਛਾ ਇੱਕ ਗੱਲ ਹੋਰ ਜਿਹੜਾ ਕਿ ਹੁਣ ਇਹਨੂੰ ਰਿਸਟੋਰ ਕੀਤਾ ਜਾ ਰਿਹਾ, ਇਹ ਕਦੋਂ ਤੋਂ ਇਹਦੀ ਰਿਸਟੋਰੇਸ਼ਨ ਸ਼ੁਰੂ ਹੋਈ ਹੈ? ਅੱਛਾ ਮਕਬਰਾ ਜਹਾਂਗੀਰ ਦੀ ਜਿਹੜੀ ਰੈਸਟੋਰੇਸ਼ਨ ਹੈਗੀ ਉਹ ਤਕਰੀਬਨ 3 ਸਾਲ ਤੋਂ ਸ਼ੁਰੂ ਹੋਈ ਹੈ। ਅੱਛਾ ਕਿਉਂਕਿ ਮੇਰੇ ਖਿਆਲ ਨਾਲ ਅੰਦਾਜ਼ੇ ਵਾਲ ਸਿਟੀ ਦੇ ਅੰਦਰ ਹੈ ਮਕਬਰਾ ਜਹਾਂਗੀਰ ਬਾਗੇ ਦਿਲਖੁਸ਼ਾ ਜਿਹੜਾ ਸ਼ਾਦਰਾ ਕੰਪਲੈਕਸ, ਇਹ ਕੋਈ 3-3.5 ਸਾਲ ਹੋਏ ਨੇ ਅੰਦਰ ਆਏ ਨੇ, ਤੇ ਉਦੋਂ ਦੀ ਇਹਦੀ ਰੈਸਟੋਰੇਸ਼ਨ ਚੱਲ ਰਹੀ ਹੈ। ਸਰਾਏ ਦਾ ਕੰਮ ਚੱਲ ਰਿਹਾ ਹੈ, ਜਿਹੜਾ ਮਕਬਰਾ ਜਹਾਂਗੀਰ ਦੇ ਸਰਾਊਂਡਿੰਗ ਕਮਰੇ ਨੇ ਉਹਨਾਂ ਦਾ ਕੰਮ ਚੱਲ ਰਿਹਾ ਹੈ। ਸਭ ਤੋਂ ਵੱਡੀ ਗੱਲ ਜਿੰਦੋਂ ਕਿਸੇ ਨੇ ਅੱਜ ਤੱਕ ਪੁੱਛਿਆ ਨਹੀਂ ਸੀ, ਆਸਫ ਜਹਾਂਗੀਰ ਦੇ ਜਿਹੜੇ ਸਾਲਾ ਸਾਹਿਬ ਹੈਗੇ ਨੇ ਉਹਨਾਂ ਦਾ ਵੀ ਕੰਮ ਜਿਹੜਾ ਮਕਬਰੇ ਦਾ ਸ਼ੁਰੂ ਕਰ ਦਿੱਤਾ ਗਿਆ। ਅੱਛਾ ਜੀ ਬਹੁਤ ਵਧੀਆ। ਅੱਛਾ ਇੱਕ ਵੀਰ ਜੀ ਹੋਰ ਗੱਲ ਦੱਸਿਓ ਸਾਨੂੰ ਕਿ ਇੱਕ ਤਾਂ ਰਜਿਸਟ੍ਰੇਸ਼ਨ ਚੱਲ ਰਹੀ ਹੈ, ਅਸੀਂ ਦੇਖਦੇ ਹਾਂ ਕਿ ਹੁਣ ਤਾਂ ਸ਼ਾਇਦ ਰਮਜ਼ਾਨ ਕਰਕੇ ਲੋਕ ਘੱਟ ਆ ਰਹੇ ਨੇ, ਤੇ ਇੱਥੇ ਲੋਕਾਂ ਦੀ ਕਿੰਨੀ ਕੁ ਗਿਣਤੀ ਆਉਂਦੀ ਹੈ ਔਰ ਉਹਨਾਂ ਵਾਸਤੇ ਇੱਥੇ ਕੋਈ ਫੈਸਿਲਿਟੇਟ ਕੀਤਾ ਜਾਂਦਾ ਕੋਈ, ਜਿਵੇਂ ਕਿ ਉਹਨਾਂ ਦੇ ਇੰਟਰਟੇਨਮੈਂਟ ਵਾਸਤੇ ਕੋਈ ਚੀਜ਼ਾਂ ਹੋਣ ਇੱਥੇ? ਅੱਛਾ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਵੇਖਿਆ ਹੋਏਗਾ ਲਾਹੌਰ ਫੋਰਟ 'ਚ ਹਿਸਟਰੀ ਬਾਏ ਨਾਈਟ ਹੋ ਰਹੀ ਹੈ। ਹਾਂਜੀ ਤੇ ਸ਼ਾਲੀਮਾਰ 'ਚ ਚਾਂਦਨੀ ਰਾਤਾਂ ਹੋ ਰਹੀਆਂ ਤੇ ਇੱਥੇ ਵੀ ਉਮੀਦ ਹੈ ਕਿ ਨੈਕਸਟ ਪਲਾਨ ਹੈਗਾ ਕਿ ਇੱਥੇ ਕਵਾਲੀ ਨਾਈਟ ਸ਼ੁਰੂ ਕੀਤੀ ਜਾਏ, ਜਾਂ ਫਿਰ ਇਹਨੂੰ ਵੀ ਜਿਹੜਾ ਹੈਗਾ ਨਾ ਹਿਸਟਰੀ ਬਾਏ ਨਾਈਟ ਦੇ ਨਾਲ ਹੀ ਅਟੈਚ ਕਰ ਦਿੱਤਾ ਜਾਏ। ਤੇ ਰਮਜ਼ਾਨ ਇਹ ਬੇਸਿਕਲੀ ਇਹ ਨਾ ਆਫ ਸਾਈਡ ਹੈ ਜੀ, ਇਹ ਤੁਸੀਂ ਵੀ ਵੇਖਿਆ ਹੋਏਗਾ ਕਿ ਰਾਵੀ ਤੋਂ ਪੜਾ ਹੈਗਾ ਤੇ ਲੋਰ ਦਾ ਹੀ ਹਿੱਸਾ ਹੈ, ਪਰ ਲੋਕਾਂ ਦਾ ਐਡਾ ਰੁਝਾਨ ਨਹੀਂ ਹੈਗਾ। ਸ਼ਾਇਦ ਇਸ ਦੀ ਇੱਕ ਵਜ੍ਹਾ ਹੈ ਕਿ ਰਾਵੀ ਟ੍ਰੈਫਿਕ ਬਿਲਕੁਲ ਹਾਂਜੀ, ਔਰ ਥੋੜਾ ਜਿਹਾ ਦੂਰ ਹੋਣਾ ਵੀ ਨਾ, ਲਾਹੌਰ ਦੇ ਅੰਦਰੂਨ ਦੇ ਵਿੱਚੋਂ ਬਾਹਰ ਨਿਕਲ ਕੇ ਆਣਾ ਥੋੜਾ ਔਖਾ ਲੱਗਦਾ ਹੋਏਗਾ। ਲੋਕਾਂ ਦਾ ਰੁਝਾਨ ਇੱਥੇ ਘੱਟ ਹੈਗਾ, ਉਮੀਦ ਹੈ ਜਦੋਂ ਇੱਥੇ ਇਵੈਂਟ ਸਟਾਰਟ ਹੋਣ ਤੇ ਲੋਕਾਂ ਦਾ ਰੁਝਾਨ ਬਣਨ ਲੱਗ ਜਾਵੇ। ਜੀ ਬਹੁਤ ਵਧੀਆ। ਅੱਛਾ ਇਹ ਕੁਝ ਕਮਰਿਆਂ ਨੂੰ ਤੁਸੀਂ ਦਰਵਾਜ਼ੇ ਇੰਸਟਾਲ ਕੀਤੇ ਨੇ, ਇਹ ਹੁਣ ਕੀਤੇ ਨੇ? ਇਹ ਇੰਸਟਾਲ ਹੁਣੇ ਕੀਤੇ ਗਏ ਨੇ। ਬੇਸਿਕਲੀ ਸਟੋਰ ਰੂਮ ਦੇ ਜਿਹੜਾ ਮਾਲੀਆਂ ਦਾ ਸਮਾਨ ਹੈਗਾ, ਮਸ਼ੀਨ ਦੇ ਹੈਗੇ, ਤੁਹਾਨੂੰ ਪਤਾ ਵਰਤੀ ਹੁੰਦੀ ਹੈ, ਇੰਜ ਖੁੱਲੇ ਜਿਹੇ ਤੇ ਨਹੀਂ ਰੱਖ ਸਕਦੇ ਕਿ ਜ਼ੰਗ ਜ਼ੁੰਗ ਲੱਗ ਜਾਏਗਾ, ਖਰਾਬ ਹੋ ਜਾਏਗਾ। ਅੱਛਾ ਵੀਰ ਜੀ ਇੱਕ ਚੀਜ਼ ਸਾਨੂੰ ਹੋਰ ਦੱਸਿਓ ਕਿ ਜਿਵੇਂ ਕਿ ਇੱਕ ਇਮਾਰਤ ਬੜੀ ਖੁੱਲੀ ਤੇ ਕਾਫੀ ਦੇਰ ਬੰਦ ਵੀ ਰਹੀ, ਸਮੇਂ ਦੀਆਂ ਸਰਕਾਰਾਂ ਬਦਲੀਆਂ, ਕੁਛ ਇੱਥੇ ਕੋਈ ਮਿਸਟੀਰੀਅਸ ਚੀਜ਼ਾਂ ਜਿਹੜੀਆਂ ਹੋਣ ਜਿਹਦੇ ਬਾਰੇ ਤੁਸੀਂ ਦੱਸਣਾ ਚਾਹੋ, ਜਾਂ ਕੋਈ ਇਤਿਹਾਸ ਦੇ ਵਿੱਚ ਇਹੋ ਜਿਹਾ ਵਾਕਿਆ ਜਿਹਦੇ ਉੱਤੇ ਤੁਸੀਂ ਚਾਨਣ ਪਾਉਣਾ ਚਾਹੋ? ਅੱਛਾ ਮੈਂ ਤੇ ਬਜ਼ਾਤ ਐਸੇ ਕੋਈ ਚੀਜ਼ ਨਹੀਂ ਵੇਖੀ, ਪਰ ਇੱਥੇ ਜਿਹੜੇ ਮੁਕਾਮੀ ਜਿਹੜੇ ਨੇ ਮਤਲਬ ਕੋਈ ਆਰਕੀਓਲੋਜੀ ਡਿਪਾਰਟਮੈਂਟ ਤੋਂ ਮਾਲੀ ਇੱਥੇ ਕੰਮ ਕਰ ਰਹੇ ਨੇ, ਉਹਨਾਂ ਕੋ ਸੁਣਿਆ ਕਿ ਰਾਤ ਦੇ ਟਾਈਮ ਕੋਈ ਚੀਜ਼ਾਂ ਨਿਕਲਦੀਆਂ ਇੱਥੇ ਤੰਗ ਕਰਦੀਆਂ। ਰੀਸੈਂਟਲੀ ਇੱਕ ਵਾਕਿਆ ਮੈਂ ਸੁਣਿਆ ਕਿ ਆਸਫ ਜਾਂ ਇੱਕ ਬੰਦਾ ਮਿਸਤਰੀ ਤੇ ਲੇਬਰ ਕੰਮ ਕਰਦੀ ਪਈ ਸੀ ਕਿ ਉਹਨੂੰ ਕੋਈ ਮਿਸਟੀਰੀਅਸ ਚੀਜ਼ ਨੇ ਚਪੇੜਾ ਮਾਰੀਆਂ। ਅੱਛਾ ਤੇ ਜਿਸ ਤੋਂ ਉਹ ਬੇਹੋਸ਼ ਵੀ ਹੋ ਗਿਆ। ਪਰ ਇਹ ਮੈਂ ਆਵਾਮ ਨੂੰ ਡਰਾਉਣਾ ਨਹੀਂ ਚਾਹ ਰਿਹਾ, ਸਿਰਫ ਇੱਕ ਮਿੱਥ ਹੈਗੀ ਹੈ, ਪਤਾ ਨਹੀਂ ਜੋ ਅੱਖੀ ਵੇਖੀ ਵਾਕਿਆ ਨਹੀਂ ਹੈਗਾ। ਹਾਂਜੀ ਅਸੀਂ ਤਾਂ ਚਾਹਾਂਗੇ ਸਾਨੂੰ ਅੱਜ ਕੋਈ ਨਜ਼ਰ ਆ ਜਾਏ, ਅਸੀਂ ਵੀ ਵੇਖਣਾ ਚਾਹਾਂਗੇ।
ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਉਸ ਦਰਖਤ ਦੇ ਕੋਲ ਪਹੁੰਚੇ ਹਾਂ ਜਿਹਦੇ ਬਾਰੇ ਉਮੈਰ ਭਾਈ ਗੱਲ ਕਰ ਰਹੇ ਸੀ ਕਿ ਬੜਾ ਮਿਸਟੀਰੀਅਸ ਦਰਖਤ ਹੈ। ਸੋ ਇਹਨਾਂ ਦੇ ਕਹਿਣ ਅਨੁਸਾਰ ਇਹ ਦਰਖਤ ਮਹਾਰਾਜਾ ਰਣਜੀਤ ਸਿੰਘ ਦੇ ਲਗਾਏ ਹੋਏ ਨੇ। ਜਿਹੜੇ ਵੀ ਇਹ ਬੋਹੜ ਦੇ ਦਰਖਤ ਜਿੰਨੇ ਵੀ ਇੱਥੇ ਅਸੀਂ ਬਾਗ ਦੇ ਅੰਦਰ ਦੇਖ ਰਹੇ ਹਾਂ, ਉਹਨਾਂ ਦੇ ਰਾਜ ਸਮੇਂ ਇੱਥੇ ਲਗਾਏ ਗਏ। ਅਸੀਂ ਜਾਣਦੇ ਹਾਂ ਉਹਦੇ ਦਰਖਤ ਦੇ ਕੋਲ। ਵੈਸੇ ਸਾਡਾ ਤਾਂ ਯਕੀਨ ਨਹੀਂ ਕਿ ਹੁਣ ਸਾਨੂੰ ਕੋਈ ਇੱਥੇ ਕੋਈ ਟੱਕਰੂਗਾ, ਪਰ ਫਿਰ ਵੀ ਆਪਾਂ ਦੇਖਦੇ ਹਾਂ ਜਾ ਕੇ ਉਹਦੇ ਬਾਰੇ, ਔਰ ਨਾਲ ਨਾਲ ਉਮੈਰ ਭਾਈ ਨਾਲ ਇਤਿਹਾਸ ਦੀਆਂ ਗੱਲਾਂ ਚੱਲ ਰਹੀਆਂ। ਬਣੇ ਰਹੋ ਮੇਰੇ ਨਾਲ। ਉਮੈਰ ਭਾਈ, ਤੁਸੀਂ ਜਿਵੇਂ ਮਿਸਟੀਰੀਅਸ ਚੀਜ਼ਾਂ ਦੀ ਗੱਲ ਕਰ ਰਹੇ ਸੀ, ਪਰ ਮੈਨੂੰ ਲੱਗਦਾ ਸਾਨੂੰ ਕਿੰਨੀ ਦੇਰ ਹੋ ਗਿਆ ਅਸੀਂ ਦਰਖਤ ਦੀ ਛਾਂ ਦੇ ਹੇਠਾਂ ਖਲੋਤੇ ਹਾਂ, ਸਾਨੂੰ ਸਿਵਾਏ ਠੰਡੀ ਹਵਾ ਦੇ ਹੋਰ ਕੋਈ ਸ਼ੈ ਮਹਿਸੂਸ ਨਹੀਂ ਹੋ ਰਹੀ। ਤੇ ਹੋਰ ਇੱਥੇ ਜਿਵੇਂ ਕਿ ਤੁਸੀਂ ਦੇ ਦਿਓ ਬਹੁਤ ਪੁਰਾਣੇ ਦਰਖਤ ਨੇ, ਤੇ ਇੱਥੇ ਕੋਈ ਜਾਨਵਰਾਂ ਦੀ ਵੀ ਕੋਈ ਦੇਖਣ ਨੂੰ ਹੈਗੀ ਹੈ? ਇੱਥੇ ਵੀਰ ਜੀ ਤੁਸੀਂ ਸੁਣ ਰਹੇ ਹੋਗੇ ਪਰਿੰਦਿਆਂ ਦੀ ਬਹੁਤ ਜ਼ਿਆਦਾ ਆਵਾਜ਼ ਹੈ ਚਹਿਚਹਾਟ। ਤੇ ਮੇਰੇ ਮੁਤਾਬਿਕ ਲੋੜ 'ਚ ਆਵਾਜ਼ ਜਗ੍ਹਾ ਹੈਗੀ ਜਿੱਥੇ ਤੁਸੀਂ ਐਨੀ ਟਾਈਮ ਜਿਹਨੇ ਪਰਿੰਦਿਆਂ ਦੀ ਆਵਾਜ਼ਾਂ ਸੁਣ ਸਕਦੇ ਹੋ। ਤੇ ਰਹੀ ਜਾਨਵਰਾਂ ਦੀ ਗੱਲ ਤੇ ਮਿਸਟੀਰੀਅਸ ਚੀਜ਼ ਦੀ ਗੱਲ, ਮੇਰੇ ਮੁਤਾਬਿਕ ਜਿਹੜਾ ਨਾ, ਮੈਂ ਤੇ ਆਪ ਅੱਖੀ ਕੁਛ ਨਹੀਂ ਵੇਖਿਆ, ਮੇਰੇ ਮੁਤਾਬਿਕ ਜਿਹੜਾ ਆਖਰੀ ਕਮਰਾ ਨਾ ਉੱਥੇ ਹੈਗਾ ਸੇਵਾਂ ਹੈਗੀਆਂ ਬਹੁਤ ਜ਼ਿਆਦਾ, ਜਿਹੜੀ ਕੰਡਿਆਂ ਵਾਲੀ ਸੇ, ਹਾਂਜੀ ਕੰਡਿਆਂ ਵਾਲੀ ਸੇ, ਤੇ ਉਹਨਾਂ ਦੀ ਇੱਕ ਪੂਰਾ ਖਾਨਦਾਨ ਹੈਗਾ ਇੱਥੇ। ਅੱਛਾ। ਤੇ ਮੇਰੇ ਮੁਤਾਬਿਕ ਰਾਤ ਨੂੰ ਉਹ ਜਦੋਂ ਨਿਕਲਦੀਆਂ ਉਹ ਆਵਾਜ਼ਾਂ ਕਰਦੀਆਂ, ਤੇ ਜਿਸ ਵਜ੍ਹਾ ਤੋਂ ਲੋਕਾਂ ਨੂੰ ਲੱਗਦਾ ਹੈ ਕਿਉਂਕਿ ਮਿਸਟੀਰੀਅਸ ਚੀਜ਼ਾਂ ਹੈਗੀਆਂ। ਅੱਛਾ, ਮਤਲਬ ਅਸਲ ਦੇ ਵਿੱਚ ਜਿਹੜੀਆਂ ਆਵਾਜ਼ਾਂ ਆਉਂਦੀਆਂ ਉਹਨਾਂ ਦੀਆਂ ਹੋ ਸਕਦੀਆਂ ਨੇ, ਮਤਲਬ ਇੱਥੇ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਹਾਂਜੀ, ਇਸ ਤਰ੍ਹਾਂ ਹੀ ਹੈ। ਤੇ ਤੁਸੀਂ ਬਿਲਾ ਖੌਫੋ ਹਰਾਸ ਤੇ ਜਿਸ ਤਰ੍ਹਾਂ ਮਰਜ਼ੀ ਹੈ ਤੇ ਆਓ, ਐਨੀ ਟਾਈਮ ਆਓ। ਜਿਸ ਟਾਈਮ ਮੈਂ ਖੁੱਲਿਆ ਹੈ, ਨਹੀਂ ਕਿ ਰਾਤ ਟਾਈਮ ਤੁਸੀਂ ਆਈਓ। ਠੀਕ ਹੈ, ਤੇ ਮੋਸਟ ਵੈਲਕਮ ਸਾਰਿਆਂ ਨੂੰ। ਇਹ ਬਹੁਤ ਚੰਗੀ ਜਗ੍ਹਾ ਹੈ, ਬਹੁਤ ਖੂਬਸੂਰਤ ਜਗ੍ਹਾ ਤੇ ਸਾਰੇ ਆਓ। ਨਹੀਂ ਬਿਲਕੁਲ ਜੀ। ਹੁਣ ਮੈਨੂੰ ਮਹਿਸੂਸ ਹੋ ਗਿਆ ਕਿ ਇਸ ਬਾਗ ਦਾ ਨਾਂ ਬਾਗੇ ਦਿਲਕਸ਼ਾ ਕਿਉਂ ਰੱਖਿਆ ਗਿਆ ਸੀ। ਜਿੰਨਾ ਖੂਬਸੂਰਤ ਬਾਗ ਤੋਂ ਠੰਡੀ ਠੰਡੀ ਹਵਾ ਸੀ ਮਹਿਸੂਸ ਕਰ ਰਹੇ ਹਾਂ। ਬੇਸਿਕਲੀ ਬਾਗੇ ਦਿਲਕਸ਼ਾ ਦਾ ਮਤਲਬ ਹੀ ਇਹੀ ਹੈ, ਹਾਰਟ ਪਲੇਜ਼ੈਂਟ ਗਾਰਡਨ, ਕਿ ਦਿਲ ਨੂੰ ਖਿੱਚਣ ਵਾਲਾ ਬਾਗ। ਬਿਲਕੁਲ। ਤੇ ਇਹਨੂੰ ਨੂਰ ਜਹਾਨ ਨੇ ਇਹਨੂੰ ਨਾਮ ਦਿੱਤਾ ਹੀ ਬਾਗੇ ਦਿਲਕੁਸ਼ਾ ਦਾ, ਕਿਉਂਕਿ ਜਦੋਂ ਉਹਨਾਂ ਦੇ ਨਾਲ ਜਹਾਂਗੀਰ ਦੇ ਨਾਲ ਵਿਆਹ ਹੋਇਆ। ਬਿਲਕੁਲ। ਹਾਂਜੀ ਵੀਰ ਜੀ, ਜਿਵੇਂ ਕਿ ਬਾਗ ਦੀ ਗੱਲ ਚੱਲ ਰਹੀ ਹੈ ਕਿ ਦੇਖੋ ਬਾਗ ਅੱਜ ਦੇਖਣ ਦੇ ਵਿੱਚ ਕਿੰਨਾ ਸ਼ਾਂਤੀ ਦਾ ਪ੍ਰਤੀਕ ਹੈ, ਬਹੁਤ ਸਕੂਨ ਮਿਲਦਾ ਇਸ ਬਾਗ ਦੇ ਵਿੱਚ। ਤੇ ਜਦੋਂ ਇੱਥੇ ਮੁਗਲ ਬਾਦਸ਼ਾਹਾਂ ਦਾ ਦੌਰ ਹੋਏਗਾ ਤੇ ਇੱਥੇ ਰੌਣਕਾਂ ਵਸਦੀਆਂ ਤੇ ਫਿਰ ਤੇ ਨਜ਼ਾਰਾ ਹੀ ਵੱਖਰਾ ਹੋਣਾ ਹੈ। ਬਿਲਕੁਲ ਇਸ ਤਰ੍ਹਾਂ। ਅੱਛਾ ਵੀਰ ਜੀ, ਇੱਕ ਗੱਲ ਹੋਰ ਅਸੀਂ ਦੇਖੀਏ ਕਿ ਇੱਥੇ ਮੁਗਲ ਬਾਦਸ਼ਾਹ ਤੋਂ ਇਲਾਵਾ ਉਹਨਾਂ ਦੇ ਨਾਲ ਇੱਕ ਆਸਿਫ ਜਾਂ ਆਸਫ ਖਾਨ ਵੀ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦਾ ਮਕਬਰਾ ਵੀ ਇੱਥੇ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਮੁਗਲ ਸਲਤਨਤ ਦੇ ਦੇਖਿਆ ਜਿੱਥੇ ਉਹਨਾਂ ਦੇ ਮਕਬਰੇ ਹੁੰਦੇ ਆ, ਕਿਸੇ ਆਮ ਬੰਦਾ ਉਹਨਾਂ ਦੀ ਫੈਮਿਲੀ ਤੋਂ ਹਟ ਕੇ ਕਿਸੇ ਦਾ ਨਹੀਂ ਹੁੰਦਾ, ਤੇ ਇੱਥੇ ਆਸਿਫ ਜਾਨ ਦਾ ਮਕਬਰਾ ਹੋਣ ਦੀ ਕੀ ਵਜ੍ਹਾ ਹੈ? ਬੇਸਿਕਲੀ ਆਸਿਫ ਜਾਨ ਦਾ ਅਸਲ ਨਾਮ ਮਿਰਜ਼ਾ ਅਬੁਲ ਹਸਨ ਸੀ। ਇਹ ਨੂਰ ਜਹਾਨ ਦੇ ਭਾਈ ਹੈਗੇ ਸੀ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਜਹਾਂਗੀਰ ਦੇ ਸਾਲਾ ਸਾਹਿਬ ਹੈਗੇ ਸੀ, ਤੇ ਇਹਨਾਂ ਦਾ ਜਹਾਂਗੀਰ ਜੀ ਦੀ ਸ਼ਾਦੀ ਹੋਈ ਨੂਰ ਜਹਾਨ ਦੇ ਨਾਲ। ਉਹ ਇੱਕ ਤੇ ਬਣ ਗਈ ਉਹਨਾਂ ਦੀ ਮੋਸਟ ਬਿਲਵ ਵਾਈਫ, ਸਭ ਤੋਂ ਜਿਹੜੀ ਪਸੰਦੀਦਾ ਬੀਵੀ ਤੇ 20ਵੀਂ ਤੇ ਆਖਰੀ ਬੀਵੀ ਜੀ। ਤੇ ਉਹਨਾਂ ਦਾ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਚੱਲਦਾ ਕਿ ਇਹ ਮੋਸਟ ਬਿਲਵ ਵਾਈਫ ਹੈਗੀ ਹੈ, ਕਿਉਂਕਿ ਉਹਨਾਂ ਨੇ ਜਦੋਂ ਜਹਾਂਗੀਰ ਨਾਮ ਹੈ ਤਜ਼ਕਿਰ ਜਹਾਂਗੀਰੀ ਹੈਗੀ, ਉਹਨਾਂ ਨੇ ਕਿਤਾਬ ਲਿਖੀ, ਉਸ ਦੇ ਵਿੱਚ ਸਿਰਫ ਨੂਰ ਜਹਾਨ ਦਾ ਹੀ ਜ਼ਿਕਰ ਕੀਤਾ। ਅੱਛਾ। ਤੇ ਉਸ ਦੇ ਨਾਲ ਆਸਿਫ ਜਾਨ ਦੀ ਇੰਪੋਰਟੈਂਸ ਵੱਧ ਗਈ। ਤੇ ਜਹਾਂਗੀਰ ਦੇ ਟਾਈਮ ਦੇ ਵਿੱਚ ਜਿਹੜੇ ਆਸਿਫ ਖਾਨ ਜਿਹਨਾਂ ਨੂੰ ਕਹਿੰਦਾ ਹੈ, ਆਸਿਫ ਜਾਨ ਵੀ ਕਹਿੰਦਾ ਹੈ, ਉਹ ਕਮਾਂਡਰ ਹੈਗੇ ਸੀ। ਅੱਛਾ ਜੀ, ਠੀਕ ਹੈ। ਉਹਨਾਂ ਦੀ ਫੌਜ ਦੇ ਕਮਾਂਡਰ ਹੈਗੇ ਸੀ। ਜਹਾਂਗੀਰ ਦੇ ਜਿਹੜੇ ਬੇਟੇ ਹੈਗੇ ਨੇ ਸ਼ਾਹਜਹਾਂ, ਜਿਹੜੇ 5ਵੇਂ ਮੁਗਲ ਬਾਦਸ਼ਾਹ ਹੈਗੇ ਨੇ, ਹਾਂਜੀ, ਤੇ ਉਹਨਾਂ ਦੇ ਸਸੁਰ ਬਣੇ। ਤੇ ਉਹਨਾਂ ਦੀ ਕਿਸ ਬੀਵੀ ਦੇ ਜਿਹੜੇ ਵਾਲਿਦ ਹੈਗੇ ਸੀ, ਉਹਨਾਂ ਦੀ ਵੀ ਮੋਸਟ ਬਿਲਵ ਵਾਈਫ। ਅੱਛਾ। ਜਿਨ੍ਹਾਂ ਨੂੰ ਅਸੀਂ ਤਾਜ ਮਹਿਲ ਲੇਡੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਜਿਨ੍ਹਾਂ ਨੂੰ ਮੁਮਤਾਜ਼ ਮਹਿਲ ਦੇ ਨਾਮ ਤੋਂ ਜਾਣਿਆ ਸੀ, ਜਿਨ੍ਹਾਂ ਦਾ ਅਸਲ ਨਾਮ ਸੀ ਅਰਜਮੰਦ ਬਾਨੋ। ਆਸਫ ਜਿਹੜੇ ਹੈਗੇ ਸੀ ਉਹਨਾਂ ਦੇ ਵਾਲਿਦ ਹੈਗੇ ਸੀ। ਤੇ ਇਹ ਤੇ ਹੋ ਗਿਆ ਉਹਨਾਂ ਦੇ ਜਿਹੜਾ ਰੈਫਰੈਂਸ ਹੋ ਗਿਆ ਰਿਲੇਸ਼ਨ ਦੇ ਅਕੋਰਡਿੰਗ। ਉਸ ਤੋਂ ਇਲਾਵਾ ਇਹਨਾਂ ਨੇ ਸ਼ਾਹਜਹਾਂ ਨੂੰ ਬਾਦਸ਼ਾਹ ਬਣਨ 'ਚ ਬਹੁਤ ਮਦਦ ਕੀਤੀ। ਅੱਛਾ। ਜਦੋਂ 1627 ਚ ਜਹਾਂਗੀਰ ਦਾ ਇੰਤਕਾਲ ਹੋਇਆ ਤੇ ਨੂਰ ਜਹਾਂ ਚਾਹੁੰਦੇ ਸੀ ਕਿ ਉਹਨਾਂ ਦੇ ਦਾਮਾਦ ਸ਼ਹਿਰਯਾਰ ਉਹ ਬਾਦਸ਼ਾਹ ਬਣਨ। ਤੇ ਸ਼ਹਿਰਯਾਰ ਕੌਣ ਸੀ? ਸ਼ਹਿਰਯਾਰ ਜਹਾਂਗੀਰ ਦੇ ਹੀ ਬੇਟੇ ਸੀ। ਤੇ ਆਸਿਫ ਜਹਾਂ ਚਾਹੁੰਦੇ ਸੀ ਕਿ ਉਹਨਾਂ ਦੇ ਜਿਹੜੇ ਦਾਮਾਦ ਹੈਗੇ ਨੇ ਉਹ ਬਾਦਸ਼ਾਹ ਬਣਨ। ਉਹਨਾਂ ਦੇ ਦਾਮਾਦ ਕੌਣ? ਸ਼ਾਹਜਹਾਂ। ਤੇ ਆਸਿਫ ਨੇ ਕੀ ਕੀਤਾ, ਜਹਾਂਗੀਰ ਦੇ ਇੰਤਕਾਲ ਤੋਂ ਬਾਅਦ ਆਪਣੀ ਭੈਣ ਨੂੰ ਕੈਦ ਕਰਤਾ। ਅੱਛਾ, ਠੀਕ ਹੈ। ਤੇ ਜਿਹੜੇ ਸ਼ਹਿਰਯਾਰ ਹੈਗੇ ਉਹਨਾਂ ਨੂੰ ਅੰਧਾ ਕਰ ਦਿੱਤਾ ਗਿਆ। ਉਹਨਾਂ ਦੀ ਅੱਖਾਂ 'ਚ ਹੌਟ ਆਇਰਨ ਰੋਡ ਦੇ ਨਾਲ ਮਦਦ ਦੇ ਨਾਲ ਉਹਨਾਂ ਨੂੰ ਅੰਧਾ ਕਰ ਦਿੱਤਾ ਗਿਆ। ਤੇ ਇਸ ਤਰ੍ਹਾਂ ਸ਼ਾਹਜਹਾਂ ਬਣ ਗਏ ਬਾਦਸ਼ਾਹ। ਤੇ ਬਾਦਸ਼ਾਹ ਬਣਨ ਤੋਂ ਬਾਅਦ ਇਹ ਬਣ ਗਏ ਸ਼ਾਹਜਹਾਂ ਦੀ ਆਰਮੀ ਦੇ ਉਸ ਟਾਈਮ ਦੇ ਗਵਰਨਰ। ਠੀਕ, ਮਤਲਬ ਇਹਨਾਂ ਨੇ ਸਭ ਤੋਂ ਜ਼ਿਆਦਾ ਦਿਲ ਜਿੱਤਿਆ ਸ਼ਾਹਜਹਾਂ ਬਾਦਸ਼ਾਹ ਦਾ। ਜੀ ਐਗਜ਼ੈਕਟਲੀ। ਠੀਕ ਹੈ। ਤੇ ਫਿਰ ਇਹਨਾਂ ਸ਼ਾਹਜਹਾਂ ਨੇ ਹੀ ਇਹਨਾਂ ਦਾ ਮਕਬਰਾ ਬਣਾਇਆ
ਆਪਣੇ ਵਾਲਿਦ ਦਾ ਵੀ ਮਕਬਰਾ ਬਣਾਇਆ ਤੇ ਆਸਫ ਜਾਨ ਦਾ ਵੀ ਮਕਬਰਾ ਬਣਾਇਆ। ਠੀਕ ਹੈ, ਬਹੁਤ ਵਧੀਆ। ਮਤਲਬ ਦੇਖ, ਇੱਕ ਪਾਸੇ ਉਹ ਆਪਣੇ ਬਾਪੂ ਜੀ ਦਾ ਮਕਬਰਾ ਇੱਥੇ ਬਣਾ ਰਹੇ ਨੇ ਤੇ ਦੂਜੇ ਪਾਸੇ ਉਹ ਆਪਣੇ ਸਸੁਰ ਦਾ, ਜਿਹੜੇ ਕਿ ਉਹਨਾਂ ਦੀ ਘਰ ਵਾਲੀ ਦੇ ਬਾਪੂ ਜੀ, ਉਹਨਾਂ ਦਾ ਵੀ ਮਕਬਰਾ ਇੱਥੇ ਹੋਏ ਤੇ ਦੋਨੇ ਹੀ ਬਾਪੂ ਹੀ ਨਾ। ਹਾਂ ਜੋ ਤੇ ਦੋਨੇ ਬਾਪੂ। ਬਹੁਤ ਵਧੀਆ, ਬਹੁਤ ਵਧੀਆ। ਨਹੀਂ ਦੇਖੋ ਨਾ, ਦੇਖਣ ਨੂੰ ਤੇ ਇੱਕ ਬਾਗ ਲੱਗਦਾ, ਪਰ ਇਹਦੇ ਅੰਦਰ ਇਤਿਹਾਸ ਕਿੰਨਾ ਪਿਆ ਹੈ, ਇਹ ਜਦੋਂ ਅਸੀਂ ਇੱਥੇ ਆ ਕੇ ਮਹਿਸੂਸ ਕਰਨੇ ਆ, ਦੇਖਦੇ ਆ, ਫਿਰ ਸਾਨੂੰ ਪਤਾ ਚੱਲਦਾ। ਹਾਂਜੀ ਦਰਸ਼ਕੋ, ਤੁਸੀਂ ਵੀ ਦੇਖ ਰਹੇ ਹੋ ਕਿ ਇਹ ਇਤਿਹਾਸ ਦੀਆਂ ਕਿੰਨੀਆਂ ਕੜੀਆਂ ਕਿਵੇਂ ਜੁੜਦੀਆਂ ਆਪਸ ਦੇ ਵਿੱਚ, ਤੇ ਕਿੰਨਾ ਖੂਬਸੂਰਤ ਉਸ ਇਤਿਹਾਸਿਕ ਮੰਜ਼ਰ ਨੂੰ ਪੇਸ਼ ਕਰਦੀਆਂ ਕਿ ਉਸ ਵੇਲੇ ਦੀਆਂ ਜਿੰਨੀਆਂ ਰੁਝੀਆਂ ਸਨ, ਕਿਵੇਂ ਲੋਕੀ ਆਪਸ ਦੇ ਵਿੱਚ ਕਨੈਕਟਡ, ਕਿਹੜੀਆਂ ਗੱਲਾਂ ਦੇ ਕਰਕੇ ਇੱਕ ਦੂਸਰੇ ਦੇ ਨਾਲ ਉਹਨਾਂ ਦਾ ਲਗਾਓ ਸੀ। ਸੋ ਮਹਿਰ ਭਾਈ ਸਾਨੂੰ ਬਹੁਤ ਵਧੀਆ ਗਾਈਡ ਕਰ ਰਹੇ ਨੇ। ਅੱਛਾ ਵੀਰ ਜੀ, ਬਾਗੇ ਦਿਲਕਸ਼ਾ ਤੇ ਅਸੀਂ ਸੁਣਿਆ, ਉਸ ਤੋਂ ਇਲਾਵਾ ਇੱਕ ਹੋਰ ਨਾਂ ਇੱਥੇ ਸੁਣਨ ਨੂੰ ਮਿਲਦਾ ਹੈ, ਸ਼ਾਹਦਰਾ ਕੰਪਲੈਕਸ। ਤੇ ਕੀ ਸ਼ਾਹਦਰਾ ਨਾਮ ਜਿਹੜਾ ਰੱਖਿਆ ਗਿਆ ਉਹ ਵੀ ਮੁਗਲ ਬਾਦਸ਼ਾਹਾਂ ਦੇ ਕਰਕੇ ਉਹਨਾਂ ਦੇ ਨਾਲ ਕੋਈ ਮੇਲ ਖਾਂਦਾ ਹੈ? ਜੀ ਬਿਲਕੁਲ। ਇਹਦੇ ਪਿੱਛੇ ਨਾ ਦੋ ਸਟੋਰੀਜ਼ ਹੈਗੀਆਂ, ਤੇ ਉਹ ਇੱਕ ਪਹਿਲੀ ਸਟੋਰੀ ਤੇ ਹੈਗੀ ਸ਼ਾਹਦਰਾ। ਠੀਕ ਹੈ, ਤੁਸੀਂ ਇਹ ਵਰਡ ਤੇ ਗੌਰ ਕਰੋ। ਸ਼ਾਹਦਰਾ ਮੀਨ ਸ਼ਾਹ ਤੇ ਦਰਾ ਮੀਨ ਦਰਵਾਜ਼ੇ। ਹਾਂਜੀ, ਠੀਕ ਹੈ, ਮਤਲਬ ਕਿ ਬਾਦਸ਼ਾਹਾਂ ਦਾ ਦਰ। ਠੀਕ ਹੈ, ਇਹ ਮੇਨ ਐਂਟਰੈਂਸ ਸੀ, ਰੋਇਲ ਐਂਟਰੈਂਸ ਸੀ। ਜਿਹਨੇ ਦਿੱਲੀ ਜਾਣਾ ਸੀ, ਕਿਲੇ ਜਾਣਾ ਸੀ, ਕਸ਼ਮੀਰ ਵੱਲ ਨੂੰ ਜਾਣਾ ਸੀ, ਉੱਥੋਂ ਦੀ ਆਉਂਦੀ ਹੈ ਮੇਨ ਐਂਟਰੈਂਸ ਸੀ। ਮਤਲਬ ਇਹਨੂੰ ਕਿਹਾ ਗਿਆ ਬਾਦਸ਼ਾਹਾਂ ਦਾ ਦਰ, ਮੇਨ ਐਂਟਰੈਂਸ। ਤੇ ਦੂਸਰੀ ਇੱਕ ਸਟੋਰੀ ਜਿਹੜੀ ਇਹਨੇ ਮਿਲਦੀ ਹੈ ਉਹ ਹੈਗੀ ਹੈ ਕਿ ਜਦੋਂ ਅਨਾਉਂਸਮੈਂਟ ਕੀਤੀ ਗਈ ਕਿ ਅਗਲਾ ਬਾਦਸ਼ਾਹ ਜਿਹੜਾ ਹੈਗਾ ਦਾਰਾ ਸ਼ਿਕੋ ਹੈਗਾ। ਅੱਛਾ ਜੀ, ਠੀਕ ਹੈ। ਤੇ ਲੋਕਾਂ ਨੇ ਇੱਥੇ ਚੈਂਟ ਕੀਤਾ, ਨਾਰੇ ਲਗਾਏ, ਸ਼ਾਹ ਦਰਾ, ਮਤਲਬ ਉਹਦਾ ਜਿਹੜਾ ਹੈਗਾ ਸੀ ਦਾਰਾ ਤੇ ਉਹਦਾ ਨਾਮ ਹੈਗਾ ਸੀ, ਸ਼ਾਹ ਮਤਲਬ ਬਾਦਸ਼ਾਹ। ਲੋਕਾਂ ਨੇ ਨਾਰੇ ਲਾਏ ਸ਼ਾਹ ਦਰਾ, ਮਤਲਬ ਅਗਲਾ ਬਾਦਸ਼ਾਹ ਜਿਹੜਾ ਹੈਗਾ ਉਹ ਸ਼ਾਹ ਦਰਾ ਹੈਗਾ। ਤੇ ਉਸ ਤੋਂ ਲਫ਼ਜ਼ ਚੱਲਦੇ ਸ਼ਾਹ ਦਰਾ ਤੋਂ ਸ਼ਾਹਦਰਾ ਨਾਮ ਪੈ ਗਿਆ। ਠੀਕ, ਮਤਲਬ ਇਹ ਵੀ ਜਿਹੜਾ ਸ਼ਾਹਦਰਾ ਨਾਮ ਦੇਖਣ ਨੂੰ ਅੱਜ ਕੱਲ੍ਹ ਮਿਲਦਾ ਹੈ, ਇਹ ਵੀ ਮੁਗਲ ਸਲਤਨਤ ਦੇ ਦੌਰ ਦੇ ਵਿੱਚ ਹੀ ਰੱਖਿਆ ਗਿਆ। ਉਸ ਤੋਂ ਪਹਿਲੇ ਇਹਦਾ ਨਾਮ ਕੁਝ ਹੋਰ ਸੀ, ਤੇ ਜਿਹੜਾ ਸ਼ਾਹਦਰਾ ਜਿਹੜਾ ਅੱਜ ਕੱਲ੍ਹ ਸੁਣਨ ਨੂੰ ਮਿਲਦਾ ਹੈ ਉਹ ਮੁਗਲ ਬਾਦਸ਼ਾਹਾਂ ਦੇ ਕਰਕੇ। ਦਾਰਾ ਸ਼ਿਕੋ ਦੇ ਜਿਹੜਾ ਬਾਦਸ਼ਾਹਾਂ ਦਾ ਦਰ ਮੇਨ ਐਡਰੈਸ ਸੀ। ਇਹ ਦੋਨੇ ਰਿਜ਼ੈਂਬਲੈਂਸ ਤੁਹਾਨੂੰ ਮੈਂ ਦੱਸ ਦਿੱਤੀ ਹੈ, ਕਿਉਂਕਿ ਹਰ ਮੁਫੱਕਰ ਦੀ ਆਪਣੀ ਆਪਣੀ ਰਾਏ ਤੇ ਇਹਨਾਂ ਮੈਂ ਤੁਹਾਨੂੰ ਦੋਵੇਂ ਨਾਵਾਂ ਦੱਸ ਦਿੱਤੀਆਂ। ਹਾਂਜੀ, ਬਹੁਤ ਧੰਨਵਾਦ ਉਮੈਰ ਭਾਈ, ਤੁਸੀਂ ਸਾਨੂੰ ਬਾਗ ਦੇ ਬਾਰੇ, ਮਕਬਰੇ ਦੇ ਬਾਰੇ ਬਹੁਤ ਸੋਹਣਾ ਗਾਈਡ ਕੀਤਾ, ਤੇ ਸਾਡੇ ਦਰਸ਼ਕਾਂ ਨੂੰ ਵੀ ਹੋਪ ਕਰਦੇ ਹਾਂ ਕਿ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਪਸੰਦ ਆਈਆਂ, ਜਿਹੜੀਆਂ ਕਿ ਤੁਸੀਂ ਇਤਿਹਾਸ ਦੇ ਵਰਕਿਆਂ ਨੂੰ ਫਰੋਲਿਆ ਉਹਨਾਂ ਦੇ ਸਾਹਮਣੇ। ਹੁਣ ਅਸੀਂ ਤੁਹਾਡੇ ਤੋਂ ਚਾਹਾਂਗੇ ਇਜਾਜ਼ਤ। ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਤੁਹਾਡਾ, ਥੈਂਕ ਯੂ। ਇਹ ਮਕਬਰਾ ਸਿਰਫ ਇੱਕ ਕਬਰ ਹੀ ਨਹੀਂ, ਸਗੋਂ ਇੱਕ ਪੂਰਾ ਬਗੀਚਾ ਕੰਪਲੈਕਸ ਹੈ, ਜਿਸ ਵਿੱਚ ਅਕਬਰੀ ਸਰਾਏ, ਆਸਿਫ ਖਾਨ ਦਾ ਮਕਬਰਾ ਅਤੇ ਨੂਰ ਜਹਾਂ ਦਾ ਮਕਬਰਾ ਵੀ ਸ਼ਾਮਲ ਹਨ। ਪੂਰੇ ਇਲਾਕੇ ਨੂੰ ਮੁਗਲ ਬਾਗਾਂ ਦੇ ਸਭ ਤੋਂ ਵਧੀਆ ਨਮੂਨਿਆਂ ਵਿੱਚ ਗਿਣਿਆ ਜਾਂਦਾ ਹੈ। ਮੁਗਲ ਬਾਦਸ਼ਾਹ ਜਹਾਂਗੀਰ ਮੁਗਲ ਸਲਤਨਤ ਦੇ ਚੌਥੇ ਸ਼ਾਸਕ ਸਨ ਅਤੇ ਆਪਣੇ ਦੌਰ ਵਿੱਚ ਕਲਾ, ਚਿੱਤਰਕਲਾ ਤੇ ਬਾਗਬਾਨੀ ਦੀ ਸਰਪ੍ਰਸਤੀ ਲਈ ਮਸ਼ਹੂਰ ਸੀ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਸ਼ਾਹਜਹਾਂ ਨੇ ਪਿਤਾ ਦੀ ਯਾਦ ਵਿੱਚ ਇਹ ਵਿਸ਼ਾਲ ਮਕਬਰਾ ਬਣਵਾਇਆ, ਜੋ ਲਗਭਗ 1637 ਵਿੱਚ ਮੁਕੰਮਲ ਹੋਇਆ। ਮਕਬਰੇ ਦੀ ਤਮੀਰ ਤੇ ਉਸ ਸਮੇਂ ਲਗਭਗ 10 ਲੱਖ ਰੁਪਏ ਖਰਚ ਹੋਏ, ਜੋ ਇਸ ਦੀ ਸ਼ਾਨ ਅਤੇ ਕਲਾਤਮਿਕ ਮਹੱਤਤਾ ਨੂੰ ਦਰਸਾਉਂਦਾ ਹੈ। ਜਹਾਂਗੀਰ ਦੇ ਮਕਬਰੇ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਸ ਦੀ ਸਜਾਵਟ ਹੈ। ਅੰਦਰੂਨੀ ਕੰਧਾਂ ਤੇ ਫਰੈਸਕੋ ਪੇਂਟਿੰਗ, ਸੰਗਮਰਮਰ ਦੀ ਜੜਾਈ ਅਤੇ ਟਾਇਲ ਵਰਕ ਜੋ ਮੁਗਲ ਚਿੱਤਰਕਲਾ ਦੀਆਂ ਉੱਤਮ ਉਦਾਹਰਨਾਂ ਪੇਸ਼ ਕਰਦਾ ਹੈ। ਕੇਂਦਰੀ ਕਬਰ ਤੇ 99 ਅਸਮਾਏ ਇਲਾਹੀ ਉਕੇਰੇ ਹੋਏ ਹਨ ਅਤੇ ਸੁੰਦਰ ਜਾਲੀਆਂ ਰਾਹੀਂ ਆਉਣ ਵਾਲੀ ਰੋਸ਼ਨੀ ਅੰਦਰਲੇ ਮਾਹੌਲ ਨੂੰ ਹੋਰ ਰੂਹਾਨੀ ਅਹਿਸਾਸ ਦਿੰਦੀ ਹੈ। ਜਹਾਂਗੀਰ ਦਾ ਮਕਬਰਾ ਮੁਗਲ ਸੱਭਿਆਚਾਰ ਅਤੇ ਸੁੰਦਰਤਾ ਅਤੇ ਰੂਹਾਨੀ ਪੱਖਾਂ ਦੀ ਪੂਰੀ ਨੁਮਾਇੰਦਗੀ ਕਰਦਾ ਹੈ। ਮੁਗਲ ਦੌਰ ਵਿੱਚ ਬਾਗਾਂ ਨੂੰ ਜੰਨਤ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ, ਇਸ ਲਈ ਜਹਾਂਗੀਰ ਦਾ ਮਕਬਰਾ ਇੱਕ ਵਿਸ਼ਾਲ ਚਾਰ ਬਾਗ ਦੇ ਵਿਚਕਾਰ ਤਿਆਰ ਕੀਤਾ ਗਿਆ। ਜਹਾਂਗੀਰ ਖੁਦ ਕੁਦਰਤੀ ਨਜ਼ਾਰਿਆਂ ਨੂੰ, ਫੁੱਲਾਂ ਅਤੇ ਬਾਗਾਂ ਨਾਲ ਬਹੁਤ ਪਿਆਰ ਕਰਦਾ ਸੀ, ਜਿਸ ਦਾ ਜ਼ਿਕਰ ਉਹਨਾਂ ਦੀ ਸਵੈ ਜੀਵਨੀ ਤੁਜ਼ਕੇ ਜਹਾਂਗੀਰੀ ਵਿੱਚ ਵੀ ਮਿਲਦਾ ਹੈ। ਇਹ ਮਕਬਰਾ ਮੁਗਲ ਚਿੱਤਰਕਲਾ, ਖਤਾਤੀ ਅਤੇ ਪੱਥਰ ਕਾਰੀਗਰੀ ਦਾ ਮਿਲਾਪ ਦਾ ਸ਼ਾਨਦਾਰ ਨਮੂਨਾ ਹੈ, ਜਿੱਥੇ ਵੱਖ-ਵੱਖ ਕਲਾਵਾਂ ਆਪਸ ਵਿੱਚ ਸੁਮੇਲ ਬਣਾਉਂਦੀਆਂ ਹਨ। ਜਹਾਂਗੀਰ ਦੇ ਮਕਬਰੇ ਦੇ ਨੇੜੇ ਸਥਿਤ ਅਕਬਰੀ ਸਰਾਏ ਮੁਗਲ ਦੌਰ ਦੀ ਇੱਕ ਮਹੱਤਵਪੂਰਨ ਇਮਾਰਤ ਹੈ, ਜੋ ਯਾਤਰੀਆਂ ਅਤੇ ਜ਼ਾਇਰੀਨਾਂ ਲਈ ਠਹਿਰਨ ਲਈ ਬਣਾਈ ਗਈ ਸੀ। ਇਸ ਸਰਾਏ ਵਿੱਚ ਕਈ ਕਮਰੇ, ਮਸਜਿਦ ਅਤੇ ਦਾਖਲੀ ਦਰਵਾਜ਼ੇ ਹਨ। ਇਸੇ ਤਰ੍ਹਾਂ ਆਸਿਫ ਖਾਨ ਦਾ ਮਕਬਰਾ ਵੀ ਨੇੜੇ ਹੀ ਸਥਿਤ ਹੈ। ਭਾਵੇਂ ਸਮੇਂ ਦੇ ਨਾਲ ਇਸ ਇਮਾਰਤ ਨੂੰ ਨੁਕਸਾਨ ਪਹੁੰਚਿਆ, ਪਰ ਇਸ ਦੇ ਅਵਸ਼ੇਸ਼ ਅੱਜ ਵੀ ਮੁਗਲ ਵਸਤੂਕਲਾ ਦੀ ਝਲਕ ਦਿਖਾਉਂਦੇ ਹਨ। ਨੂਰ ਜਹਾਂ ਦਾ ਮਕਬਰਾ ਵੀ ਇਸੇ ਕੰਪਲੈਕਸ ਦਾ ਹਿੱਸਾ ਹੈ, ਜੋ ਮੁਗਲ ਮਲਕਾਂ ਦੀ ਸਾਦਗੀ ਪਸੰਦ ਪ੍ਰਕਿਰਤੀ ਨੂੰ ਦਰਸਾਉਂਦਾ ਹੈ।
ਹਾਂਜੀ ਸੱਜਣੋ ਤੇ ਮਿੱਤਰੋ, ਇਮਾਰਤ ਦੀ ਮਜ਼ਬੂਤੀ ਦਾ ਇੱਕ ਮੂੰਹ ਬੋਲਦਾ ਸਬੂਤ ਜਿਹੜਾ ਕਿ ਤੁਹਾਨੂੰ ਮੈਂ ਆਰਟ ਗੈਲਰੀ ਦੇ ਅੰਦਰ ਦਿਖਾਉਣ ਜਾ ਰਿਹਾ। ਤੁਸੀਂ ਦੇਖੋ ਔਰ ਤੁਹਾਡੀ ਵੀ ਅਕਲ ਦੰਗ ਰਹਿ ਜਾਏਗੀ ਕਿ ਕਿਸ ਖੂਬਸੂਰਤੀ ਅਤੇ ਮਜ਼ਬੂਤੀ ਦੇ ਨਾਲ ਇਸ ਇਮਾਰਤ ਨੂੰ ਬਣਾਇਆ ਗਿਆ। ਆਓ ਬਣੇ ਰਹੋ ਮੇਰੇ ਨਾਲ, ਅਸੀਂ ਦੇਖਦੇ ਹਾਂ। ਇੱਥੇ ਉਹ ਤਸਵੀਰਾਂ ਲਗਾਈਆਂ ਗਈਆਂ ਹਨ ਕਿ ਜਦੋਂ ਇੱਥੇ ਸੈਲਾਬ ਆਇਆ ਸੀ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਸੈਲਾਬ 1843 ਦੇ ਵਿੱਚ ਆਇਆ, ਉਸ ਤੋਂ ਬਾਅਦ 1955, 73 ਤੇ 1988 ਦੇ ਵਿੱਚ ਇਸ ਜਗ੍ਹਾ ਦੇ ਉੱਤੇ ਸੈਲਾਬ ਆਏ ਔਰ ਉਹਨਾਂ ਸੈਲਾਬੀ ਨਕਸ਼ੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਸ ਸਮੇਂ ਦੀਆਂ ਫੋਟੋਆਂ ਹੈ ਕਿ ਇੱਥੇ ਜਿੰਨੇ ਵੀ ਸੈਲਾਬ ਆਏ, ਜਿੰਨੀਆਂ ਵੀ ਕੁਦਰਤੀ ਆਫਾਤ ਆਈਆਂ, ਪਰ ਇਸ ਇਮਾਰਤ ਦਾ ਹੁਸਨ ਉਸੇ ਤਰ੍ਹਾਂ ਹੀ ਬਰਕਰਾਰ ਆ। ਇਹ ਇਮਾਰਤ ਆਪਣੀ ਥਾਂ ਤੇ ਖੜੀ ਰਹੀ। ਅਸੀਂ ਅਕਸਰ ਦੇਖਦੇ ਹਾਂ ਕਿ ਅਸੀਂ ਅੱਜ ਘਰ ਬਣਾਉਂਦੇ ਹਾਂ, ਅਗਰ ਕੱਲ੍ਹ ਨੂੰ ਸੈਲਾਬ ਆਉਂਦਾ ਤਾਂ ਉਹ ਇਮਾਰਤ ਢਹਿ ਜਾਂਦੀ ਹੈ, ਪਰ ਇਸ ਇਮਾਰਤ ਨੂੰ ਇਸ ਮਹਾਰਤ ਦੇ ਨਾਲ ਬਣਾਇਆ ਗਿਆ ਹੈ ਕਿ 350 ਸਾਲ ਲੰਘਣ ਦੇ ਬਾਵਜੂਦ ਅਤੇ ਇੰਨੇ ਸੈਲਾਬ ਆਉਣ ਦੇ ਬਾਵਜੂਦ ਵੀ ਇਹ ਇਮਾਰਤ ਉਸੇ ਤਰ੍ਹਾਂ ਹੀ ਖੜੀ ਹੈ। ਇੱਕ ਹੋਰ ਚੀਜ਼ ਮੈਂ ਦਿਖਾਉਣਾ ਚਾਹਾਂਗਾ ਕਿ ਜਦੋਂ ਸੈਲਾਬ ਆਏ ਸਨ, ਸੈਲਾਬ ਦੇ ਕਰਕੇ ਇਸ ਮਕਬਰੇ ਦੀ ਇਮਾਰਤਾਂ ਕੁਝ ਥੋੜ੍ਹੀਆਂ ਜਿਹੀਆਂ ਡੈਮੇਜ ਹੋ ਗਈਆਂ ਸੀ ਬਾਹਰਲੇ ਪਾਸਿਓਂ। ਦੇਖ ਸਕਦੇ ਹੋ ਕਿ ਇੱਥੇ ਡੈਮੇਜ ਇਮਾਰਤਾਂ ਦੇ ਵਿੱਚ ਨਾ ਕੁਝ ਪੱਥਰ ਥੱਲੇ ਡਿੱਗ ਗਏ ਸਨ। ਫਿਰ ਪਾਕਿਸਤਾਨ ਦੀ ਗੌਰਮੈਂਟ ਨੇ ਉਹਨੂੰ ਰਿਸਟੋਰ ਕਰਨ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ। ਇਹ ਤੁਸੀਂ ਦੇਖ ਲਿਓ, ਜਦੋਂ ਉਸ ਵਕਤ ਕੰਮ ਹੋ ਰਿਹਾ ਸੀ, ਇਹ ਉਸ ਸਮੇਂ ਦੀ ਪਿਕਚਰ ਹੈ। ਉਸ ਤੋਂ ਬਾਅਦ ਕੰਮ ਹੋਣ ਤੋਂ ਬਾਅਦ ਉਹਨਾਂ ਦੀ ਤੁਸੀਂ ਖੂਬਸੂਰਤੀ ਦੇਖ ਸਕਦੇ ਹੋ ਕਿ ਬਿਲਕੁਲ ਇੱਦਾਂ ਲੱਗਦਾ ਕਿ ਜਿਵੇਂ ਇਮਾਰਤ ਨੂੰ ਅੱਜ ਹੀ ਬਣਾਇਆ ਗਿਆ ਹੋਵੇ। ਔਰ ਇਹ ਉਹਨਾਂ ਕਾਰੀਗਰਾਂ ਦੀ, ਉਸ ਸਮੇਂ ਦੇ ਜਿਹੜੇ ਇੰਜੀਨੀਅਰ ਸੀ, ਉਹਨਾਂ ਦੀ ਮਹਾਰਤ ਦਾ ਇੱਕ ਮੂੰਹ ਬੋਲਦਾ ਸਬੂਤ ਹੈ। ਇਸ ਇਮਾਰਤ ਦਾ ਆਪਣੀ ਥਾਂ ਤੇ ਅੱਜ ਵੀ 350 ਸਾਲਾਂ ਬਾਅਦ ਉਸੇ ਹੀ ਹਾਲਤ ਦੇ ਵਿੱਚ ਖੜੇ ਹੋਣਾ। ਜਿੱਦਾਂ ਕਿ ਆਪਾਂ ਪਿੱਛੇ ਜ਼ਿਕਰ ਕੀਤਾ ਕਿ ਆਸਿਫ ਖਾਨ ਦਾ ਮਕਬਰਾ ਵੀ ਇੱਥੇ ਮੌਜੂਦ ਹੈ, ਜੋ ਕਿ ਜਹਾਂਗੀਰ ਦੇ ਬ੍ਰਦਰ ਇਨ ਲਾ ਲੱਗਦੇ ਸਨ। ਹਾਲਾਤ ਦੇ ਕਰਕੇ, ਸਮੇਂ ਦੇ ਕਰਕੇ ਜਦੋਂ ਸੈਲਾਬ ਆਇਆ, ਇਹਦੀ ਬਾਉਂਡਰੀ ਵਾਲ ਬਿਲਕੁਲ ਛੋਟੀ ਸੀਗੀ ਤੇ ਪਾਣੀ ਅੰਦਰ ਆਉਣ ਦੇ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ ਤੇ ਉਸੇ ਤਰ੍ਹਾਂ ਹੀ ਉਹਨਾਂ ਦੇ ਮਕਬਰੇ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਦੇਖ ਸਕਦੇ ਹੋ ਕਿ ਇਹ ਪਹਿਲੇ ਦੀਆਂ ਬਾਉਂਡਰੀ ਲਾਈਨ ਹੈ, ਜਿਹੜੇ ਕਿ ਬਾਉਂਡਰੀ ਵਾਲ ਸੀਗੀ, ਉਸ ਤੋਂ ਬਾਅਦ ਇਹਦੇ ਰਿਸਟੋਰ ਕੀਤੀ ਗਈ। ਸਭ ਤੋਂ ਵਧੀਆ ਗੱਲ ਮੈਂ ਐਪਰੀਸ਼ੀਏਟ ਕਰਨਾ ਚਾਹਾਂਗਾ ਇੱਥੇ ਪਾਕਿਸਤਾਨ ਗੌਰਮੈਂਟ ਨੂੰ ਕਿ ਉਹ ਪਾਕਿਸਤਾਨ ਦੇ ਨੇ ਖੂਬਸੂਰਤ ਹੈਰੀਟੇਜ ਨੂੰ ਬਚਾਉਣ ਵਾਸਤੇ ਇੰਨਾ ਕੰਮ ਕਰ ਰਹੀ ਹੈ, ਇੰਨਾ ਇਹਦੇ ਉੱਤੇ ਬਜਟ ਲਾ ਰਹੀ ਹੈ ਕਿ ਦੇਖ ਸਕਦੇ ਹੋ ਕਿ ਪਹਿਲੇ ਬਾਉਂਡਰੀ ਵਾਲ ਬਹੁਤ ਛੋਟੀਆਂ ਸਨ, ਫਿਰ ਉਹਨਾਂ ਨੂੰ ਰਿਸਟੋਰ ਕਰਕੇ ਬਹੁਤ ਵੱਡੀਆਂ ਬਾਉਂਡਰੀ ਵਾਲ ਬਣਾਈਆਂ ਗਈਆਂ ਤਾਂ ਜੋ ਅਗਲੀ ਦਫਾ ਕੋਈ ਸੈਲਾਬ ਦਾ ਖਤਰਾ ਆਏ ਤੇ ਉਹਦੇ ਤੋਂ ਇਸ ਇਮਾਰਤ ਨੂੰ ਬਚਾਇਆ ਜਾ ਸਕੇ। ਇਸੇ ਹੀ ਤਰ੍ਹਾਂ ਆਸਿਫ ਖਾਨ ਦਾ ਜਿਹੜਾ ਮਕਬਰਾ ਹੈ, ਉਹਨੂੰ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਦਾ ਕੰਮ ਜਾਰੀ ਹੈ। ਹਜੇ ਉਹਦਾ ਕੰਮ ਬਿਲਕੁਲ ਜਾਰੀ ਹੈ। ਕੁਝ ਸਮੇਂ ਬਾਅਦ ਜਦੋਂ ਦਾ ਕੰਮ ਕੰਪਲੀਟ ਹੋਏਗਾ, ਉਹਦੀ ਫੋਟੋ ਵੀ ਇੱਥੇ ਲਾ ਦਿੱਤੀ ਜਾਏਗੀ। ਇਸ ਤੋਂ ਇਲਾਵਾ ਅੱਗੇ ਦੂਸਰੇ ਪਾਸੇ ਆਈਏ, ਜਿੱਥੇ ਅਸੀਂ ਅਕਬਰ ਸਰਾਏ ਦੀ ਗੱਲ ਕੀਤੀ ਸੀ ਕਿ 180 ਕਮਰੇ ਸਨ। ਉਹ 180 ਕਮਰਿਆਂ ਦੀ ਇਹ ਹਾਲਤ ਸੀ, ਇਹ ਖਸਤਾ ਹਾਲ ਹੋਏ ਸਨ ਹਾਲਾਤ ਦੇ ਕਰਕੇ, ਕੁਝ ਸੈਲਾਬ ਦੇ ਕਰਕੇ। ਉਹਨੂੰ ਵੀ ਰਿਸਟੋਰ ਕੀਤਾ ਗਿਆ। ਰਿਸਟੋਰ ਕਰਨ ਤੋਂ ਬਾਅਦ ਉਹਦੀਆਂ ਜਿਹੜੀਆਂ ਇਮਾਰਤਾਂ ਇਸ ਹਾਲਤ ਦੇ ਵਿੱਚ, ਜਿਹੜੇ ਕਿ ਅੱਜ ਪ੍ਰੈਜ਼ੈਂਟ ਜਿਹਦੇ ਉੱਤੇ ਅਸੀਂ ਪਹਿਲੇ ਗੱਲ ਵੀ ਕੀਤੀ ਅਕਬਰ ਸਰਾਏ ਦੇ ਬਾਰੇ, ਉਹ ਇਸ ਹਾਲਤ ਦੇ ਵਿੱਚ ਮੌਜੂਦ ਸਨ। ਦੇਖ ਸਕਦੇ ਹੋ ਕਿ ਪਹਿਲੇ ਕਿਸ ਤਰ੍ਹਾਂ ਦੀ ਹਾਲਤ ਸੀ ਤੇ ਰਿਸਟੋਰ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਕਿੰਨਾ ਖੂਬਸੂਰਤ ਕੰਮ ਹੋਇਆ ਅਤੇ ਉਹ ਆਪਣੀ ਹਾਲਤ ਦੇ ਵਿੱਚ ਦੁਬਾਰਾ ਵਾਪਸ ਆ ਗਈਆਂ ਨੇ। ਇਸੇ ਹੀ ਤਰ੍ਹਾਂ ਅਗਰ ਦੂਸਰੇ ਪਾਸੇ ਚੱਲੀਏ ਅਸੀਂ, ਇੱਥੇ ਵੀ ਸਾਨੂੰ ਕੰਜ਼ਰਵੇਸ਼ਨ ਤੋਂ ਪਹਿਲੇ ਜਿਹੜਾ ਜਹਾਂਗੀਰ ਦਾ ਮਕਬਰਾ ਹੈ, ਜਿੱਥੋਂ ਅਸੀਂ ਇੰਟਰ ਹੁੰਦੇ ਹਾਂ, ਉਹਦੇ 3 ਸਟੈਪ ਬਣੇ ਹੋਏ ਹਨ। ਉਹਦੇ ਇੱਕ ਜਿਹੜਾ ਉੱਤੇ ਵਾਲਾ ਸਟੈਪ ਆ, ਉੱਥੋਂ ਤੱਕ ਪਾਣੀ ਆ ਗਿਆ ਸੀ। ਪਾਣੀ ਆਉਣ ਦੇ ਕਾਰਨ ਇਹ ਸਾਰਾ ਮਾਰਬਲ ਜਿਹੜਾ ਸੰਗੇ ਮਰਮਰ ਸੀ ਉਹ ਖਰਾਬ ਹੋ ਗਿਆ ਸੀ। ਇਸ ਖਰਾਬ ਸੰਗੇ ਮਰਮਰ ਨੂੰ ਪੱਟਿਆ ਗਿਆ। ਇੱਥੇ ਇੱਕ ਬਹੁਤ ਖੂਬਸੂਰਤ ਚੀਜ਼ ਜਿਹੜੀ ਖਾਸ ਤੌਰ 'ਤੇ ਤੁਹਾਨੂੰ ਦੱਸਣਾ ਚਾਹਾਂਗੇ, ਤੁਸੀਂ ਅਗਰ ਇੱਥੇ ਦੇਖ ਸਕੋ ਤਾਂ ਇੱਥੇ ਇੱਕ ਰਸਤਾ ਜਿਹੜਾ ਕਿ ਇਹਦੀ ਬੇਸਮੈਂਟ 'ਚ ਜਾਂਦਾ ਹੈ। ਉਹ ਬੇਸਮੈਂਟ ਜਿੱਥੇ ਜਹਾਂਗੀਰ ਦੀ ਅਸਲ ਕਬਰ ਮੌਜੂਦ ਹੈ। ਕਿਹਾ ਜਾਂਦਾ ਹੈ ਕਿ ਜਦੋਂ ਪਾਣੀ ਆਇਆ ਤੇ ਇਹਦੇ ਅੰਦਰ ਵੀ ਬੇਸਮੈਂਟ ਦੇ ਅੰਦਰ ਚਲਾ ਗਿਆ, ਜਿਹਦੇ ਕਰਕੇ ਉਸ ਕਬਰ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ। ਸੋ ਬਾਅਦ ਦੇ ਵਿੱਚ ਉਹਦੀ ਸਫਾਈ ਕੀਤੀ ਗਈ। ਸਫਾਈ ਕਰਨ ਤੋਂ ਬਾਅਦ ਉੱਥੋਂ ਪਾਣੀ ਕੱਢਿਆ ਗਿਆ। ਪਾਣੀ ਕੱਢਣ ਤੋਂ ਬਾਅਦ ਇਸ ਸੰਗੇ ਮਰਮਰ ਨੂੰ ਪੱਟ ਕੇ ਉਸੇ ਤਰ੍ਹਾਂ ਦੁਬਾਰਾ ਜਿਸ ਤਰ੍ਹਾਂ ਮੌਜੂਦ ਸੀ ਉਸੇ ਹਾਲਤ ਦੇ ਵਿੱਚ ਲਾਇਆ ਗਿਆ। ਇੱਥੇ ਜਿਹੜਾ ਰਸਤਾ ਥੱਲੇ ਜਾਂਦਾ ਸੀ ਸੁਰੰਗ ਦੇ ਵਿੱਚ, ਉਹ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਅਗਲੀ ਦਫਾ ਕੋਈ ਇਹੋ ਜਿਹਾ ਹਾਦਸਾ ਹੋਵੇ ਤੇ ਪਾਣੀ ਥੱਲੇ ਤੱਕ ਨਾ ਪਹੁੰਚੇ ਤੇ ਇਮਾਰਤ ਖਰਾਬ ਨਾ ਹੋਵੇ। ਸੋ ਦਰਸ਼ਕੋ, ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਪਾਕਿਸਤਾਨ ਗੌਰਮੈਂਟ ਸਾਡੇ ਇਸ ਖੂਬਸੂਰਤ ਹੈਰੀਟੇਜ ਨੂੰ ਸੰਭਾਲਣ ਵਾਸਤੇ ਕੰਮ ਕਰ ਰਹੀ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣਾ ਯੋਗਦਾਨ ਪਾਈਏ। ਸੋ ਬਹੁਤ ਹੀ ਖੂਬਸੂਰਤ ਕੰਮ, ਬਹੁਤ ਹੀ ਖੂਬਸੂਰਤ ਇਮਾਰਤਾਂ ਔਰ ਇਹਨਾਂ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ ਜੀ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਸਾਡੇ ਨਾਲ ਸੈਰ ਕੀਤੀ ਮਕਬਰਾ ਜਹਾਂਗੀਰ ਦੀ, ਬਾਗੇ ਦਿਲਕਸ਼ਾ ਅਤੇ ਅਕਬਰੀ ਸਰਾਏ ਦੀ, ਜੋ ਕਿ ਸ਼ਾਹਦਰਾ ਦੀ ਧਰਤੀ ਤੇ ਮੌਜੂਦ ਹਨ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਚੌਪਾਲ TV ਦੇ ਸਹਿਯੋਗ ਦੇ ਨਾਲ। ਉਦੋਂ ਤੱਕ ਰੱਬ ਰੱਖਾ। ਸਤਿ ਸ੍ਰੀ ਅਕਾਲ।